ਕੀ ਹਾਈ ਸਕੂਲ ਦੇ ਵਿੱਚ ਵੀ ਇਦਾਂ ਦੇ ਜਿਹੜੇ ਸਮਰ ਸੈਸ਼ਨਸ ਆ, ਸਕੂਲ ਸੈਸ਼ਨਸ ਆ, ਉਹਨਾਂ ਦੀ ਆਪਸ਼ਨਸ ਹੁੰਦੀਆਂ ਆ? ਕੀ ਉਹ ਆਪਸ਼ਨਸ ਕਾਲਜ ਦੇ ਵਿੱਚ ਜਾਣ ਦੇ ਲਈ ਸਾਨੂੰ ਉਹ ਜਿਹੜੇ ਕੋਰਸ ਮਟੀਰੀਅਲ ਕਰਨ ਦੇ ਲਈ ਹੈਲਪਫੁਲ ਹੁੰਦੀਆਂ ਆ? ਸਾਡੇ ਕ੍ਰੈਡਿਟਸ ਜਿਹੜੇ ਉਹਦੇ ਨਾਲ ਮਿਲ ਜਾਂਦੇ ਆ? ਥੋੜਾ ਜਿਹਾ ਸਾਨੂੰ ਅੱਜ ਇਸ ਦੇ ਬਾਰੇ ਜਿਹੜਾ ਉਹ ਦੱਸਿਓ। ਫਿਰ ਜਿਹੜੇ ਸਾਡੇ ਹੁਣ ਹਾਈ ਸਕੂਲ ਦੇ ਜਿਹੜੇ ਸਾਡੇ ਸਟੂਡੈਂਟਸ ਹੈਗੇ ਆ, ਉਹਨਾਂ ਨੂੰ ਮੇਰੀ ਇਹ ਐਡਵਾਈਸ ਹੋਊਗੀ ਕਿ ਤੁਸੀਂ ਇਸ ਦੇ ਪਹਿਲਾਂ ਤਾਂ ਜਿਹੜਾ ਤੁਸੀਂ ਡਿਸਾਈਡਡ ਹੈਗੇ ਆ ਕਿ ਮੈਂ ਕਿਹੜਾ ਮੇਜਰ ਕਰਨਾ ਆ, ਤੁਸੀਂ ਉਹ ਦੇਖੋ ਕਿ ਮੈਂ ਉਹ ਸਮਰ ਕਲਾਸਿਸ ਮੈਂ ਆਪਣੇ ਲੋਕਲ ਕਮਿਊਨਿਟੀ ਕਾਲਜ ਦੇ ਵਿੱਚ ਲੈ ਸਕਦਾ ਆ ਕਿ ਨਹੀਂ ਲੈ ਸਕਦਾ। ਜਿਹੜੇ ਆਪਣੇ ਹਾਈ ਸਕੂਲ ਦੇ ਸਟੂਡੈਂਟ ਹੈਗੇ ਆ, ਉਹਨਾਂ ਨੂੰ ਦੋ ਚੀਜ਼ਾਂ ਮੈਂ ਕਹੂੰਗਾ। ਜੇ ਤਾਂ ਤੁਸੀਂ ਨਾਲ ਆਪਣਾ ਵਰਕ ਐਕਸਪੀਰੀਅੰਸ ਲਾਓ, ਬਹੁਤ ਜ਼ਰੂਰੀ ਆ। ਜੇ ਤੁਸੀਂ ਨਾਲ ਇੱਕ ਦਾ ਕੋਰਸ ਲਾਓ ਪਰ ਆਪਣੇ ਕੰਮ ਨੂੰ ਵੀ ਤਵੱਜੋ ਦਿਓ, ਕਿਉਂਕਿ ਰਿਸਰਚ ਨੇ ਇਹ ਸ਼ੋ ਕੀਤਾ ਕਿ ਜਿਨ੍ਹਾਂ ਸਟੂਡੈਂਟਸ ਦੇ ਕੋਲ ਗ੍ਰੈਜੂਏਸ਼ਨ ਦੇ ਨਾਲ ਵਰਕ ਐਕਸਪੀਰੀਅੰਸ ਹੈਗਾ, ਉਹਨਾਂ ਦੀ ਜਿਹੜੀਆਂ ਜੌਬ ਦੇ ਚਾਂਸਸ ਬਹੁਤ ਵੱਧ ਜਾਂਦੇ ਆ। ਇੱਥੇ ਨਾ ਪੇਰੈਂਟਸ ਦੇ ਰੋਲ ਦੀ ਆਪਾਂ ਥੋੜੀ ਜੀ ਗੱਲ ਜਿਹੜੀ ਉਹ ਕਰਿਓ। ਬੱਚੇ ਜਿਹੜੇ ਆ ਉਹ ਅਕਸਰ ਹੁੰਦਾ ਨਹੀਂ ਯਾਰ ਹੁਣ ਤਾਂ ਛੁੱਟੀਆਂ ਹੋਈਆਂ ਆ ਵੀ ਤਾਂ ਕੋਈ ਨਹੀਂ, ਥੋੜਾ ਰਿਲੈਕਸ ਜਿਹੜਾ ਉਹ ਕਰਦੇ ਆ। ਸਮਰ ਸੈਸ਼ਨਸ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਪੂਰੇ 2 ਮਹੀਨੇ ਚੱਲਣੇ ਆ। ਕੋਈ 4 ਵੀਕ ਦਾ ਵੀ ਹੁੰਦਾ, ਕੋਈ 6 ਦਾ, ਕੋਈ 8 ਦਾ, ਕੋਈ 10 ਵੀਕ ਦਾ। ਮਲਟੀਪਲ ਜਿਹੜੇ ਸੈਸ਼ਨਸ ਇਸ ਦੇ ਵਿੱਚ ਜਿਹੜੇ ਹੁੰਦੇ ਆ। ਸੋ ਰੋਲ ਕੀ ਹੈ ਇੱਥੇ ਪੇਰੈਂਟਸ ਦਾ ਬੱਚਿਆਂ ਨੂੰ ਇਸ ਚੀਜ਼ ਦੇ ਲਈ ਮੋਟੀਵੇਟ ਜਿਹੜਾ ਉਹ ਕਰਨ ਦੇ ਲਈ? ਆਈ ਥਿੰਕ ਪੇਰੈਂਟਸ ਦਾ ਬਹੁਤ ਵੱਡਾ ਹੱਥ ਆ ਇਹਦੇ ਵਿੱਚ, ਕਿਉਂਕਿ ਜੇ ਪੇਰੈਂਟਸ ਨਹੀਂ ਸਪੋਰਟ ਕਰੋਗੇ, ਇੱਕ ਜ਼ਿਆਦਾਤਰ ਸਾਡੀ ਉਮਰ ਹੀ ਇਹ ਹੁੰਦੀ ਆ ਕਿ ਅਸੀਂ ਈਜ਼ੀ ਵੇ ਆਊਟ ਲੱਭਦੇ ਹਾਂ ਨਾ, ਮੈਂ ਆ ਕਰਨਾ। ਤੇ ਪਰ ਮੈਂ ਕਹੂੰਗਾ ਜੀ ਤੁਸੀਂ ਉਹਨਾਂ ਨੂੰ, ਬੱਚਿਆਂ ਨੂੰ ਬੈਠ ਕੇ ਖੁਦ ਇੱਕ ਦਾ ਕੋਰਸ ਲੈ ਲਓ ਐਂਡ ਦੈਨ ਨਾਲ ਕੰਮ ਜ਼ਰੂਰ। ਮੈਂ ਇਹ ਕਹੂੰ ਵੀ ਤੁਸੀਂ ਵਿਹਲੇ ਨਾ ਬੈਠਣ ਦਿਓ। ਮੈਂ ਕਹੂੰਗਾ ਜਿਹੜੀ ਸਾਡੀ ਇਹ ਉਮਰ ਹੈਗੀ ਆ ਯੂਥ ਦੀ, ਇਹਦੀ ਜਿਹੜੀ ਕੈਪੈਸਿਟੀ ਆ ਮੇਰੀ ਸੋਚ ਦੇ ਹਿਸਾਬ ਨਾਲ ਇਹ ਐਂਡਲੈਸ ਹੈਗੀ ਆ। ਤੁਸੀਂ ਮੈਂ ਦੇਖਿਆ ਵੀ ਇੱਕ ਚੀਜ਼ ਆ ਪੜ੍ਹਾਈ ਦੇ ਨਾਲ ਜਿਹੜੀ ਇਹ ਜੌਬ ਆ ਜਾਂ ਐਕਸਪੀਰੀਅੰਸ ਹੈ, ਇਹਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਇਸ ਦੇ ਵਿੱਚ ਦਿੰਦੇ ਆ। ਜਿੱਦਾਂ ਤੁਸੀਂ ਕਿਹਾ ਵੀ ਈਵਨ ਕੋਈ ਐਕਸਟਰਾ ਆਰਡੀਨਰੀ ਅਕੈਡਮਿਕਸ ਦੇ ਵਿੱਚ ਅੱਗੇ ਚੱਲ ਰਿਹਾ, ਤੁਹਾਡਾ ਫੋਕਸ ਆ ਵੀ ਉਹ ਰੀਅਲ ਲਾਈਫ ਜਿਹੜਾ ਐਕਸਪੀਰੀਅੰਸ ਆ ਉਹ ਜਿਹੜਾ ਉਹ ਜ਼ਰੂਰ ਲਵੇ। ਵਾਈ ਡੂ ਯੂ ਥਿੰਕ ਇੰਨਾ ਜ਼ਿਆਦਾ ਜ਼ਰੂਰੀ ਕਿਉਂ? ਕਿਉਂਕਿ ਜਿਸ ਵੇਲੇ ਤੁਸੀਂ ਕੰਮ ਕਰਦੇ ਆ ਉਹ ਆਪਣੇ ਐਜੂਕੇਸ਼ਨ ਤੋਂ ਬਹੁਤ ਵੱਖਰਾ ਹੁੰਦਾ। ਆਮ ਅਸੀਂ ਕਹਿ ਦਈਦਾ ਕਿ ਜੋ ਮੈਂ ਪੜ੍ਹਿਆ ਸੀ ਮੇਰੇ ਕੰਮ ਨਹੀਂ ਆਇਆ, ਹਨਾ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਤੁਸੀਂ ਪੜ੍ਹਾਉਣਾ ਹੈ ਕਿ ਤੁਸੀਂ ਉਹ ਰਾਈਟ ਅਵੇ ਉਹਨੂੰ ਅਪਲਾਈ ਕਰਨਾ। ਪਰ ਜੇ ਤੁਸੀਂ ਇੱਕ ਸਟਰਕਚਰਡ ਸਿਸਟਮ ਦੇ ਵਿੱਚੋਂ ਜਾਂਦੇ ਆ, ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੱਦਾਂ ਸੋਚਣਾ ਆ ਤੇ ਕਿੱਦਾਂ ਤੁਸੀਂ ਪ੍ਰੋਬਲਮਸ ਨੂੰ ਸੋਲਵ ਕਰਨਾ। ਜਿੰਨੇ ਤੁਹਾਡੇ ਕੋਲ ਤੁਸੀਂ ਵਰਸਟਾਈਲ ਹੁੰਦੀ, ਤੁਹਾਡੀ ਫਾਊਂਡੇਸ਼ਨ ਬਹੁਤ ਸਟਰੋਂਗ ਹੁੰਦੀ ਆ, ਤੁਸੀਂ ਉਨੇ ਹੀ ਵਧੀਆ ਜਾ ਕੇ ਆਪਣੇ ਕੰਮ ਤੇ ਪਰਫਾਰਮ ਕਰ ਸਕਦੇ ਆ। ਬਾਕੀ ਤੁਸੀਂ ਲੋਕਾਂ ਦੇ ਨਾਲ ਕੰਮ ਕਿੱਦਾਂ ਕਰਨਾ, ਇਹ ਬਹੁਤ ਇੰਪੋਰਟੈਂਟ ਹੈਗੀ ਆ। ਡੈਡਲਾਈਨਸ ਦੇ ਬਾਰੇ ਵੀ ਹੁਣ ਸਾਨੂੰ ਥੋੜਾ ਦੱਸ ਦਿਓ ਵੀ ਕਿਹੜੀਆਂ ਡੈਡਲਾਈਨਸ ਹੈ ਸਮਰ ਸਕੂਲ ਸੈਸ਼ਨਸ ਦੇ ਲਈ ਜਿਹੜੀਆਂ ਹੈਗੀਆਂ, ਜਿਨ੍ਹਾਂ ਦੇ ਉੱਤੇ ਫੋਕਸ ਹੋਣਾ ਚਾਹੀਦਾ ਆ? ਆਪਣੇ ਇਸ ਵੇਲੇ ਜੇ ਤੁਸੀਂ ਫ੍ਰੈਜ਼ਨੋ ਸਿਟੀ ਕਾਲਜ ਦੇ ਵੈਬਸਾਈਟ ਤੇ ਜਾਓਗੇ ਤੇ ਇਦਾਂ ਹੁਣ ਤੁਸੀਂ ਦੇਖ ਸਕਦੇ ਆ ਆਪਣੀ ਸਕਰੀਨ ਦੇ ਉੱਤੇ, ਅਸੀਂ ਪ੍ਰੀ ਮੱਚ 4 ਕੈਟਾਗਰੀ ਦੀਆਂ ਕਲਾਸਿਸ ਹੈਗੀਆਂ ਜਿਹੜੀਆਂ 4 ਹਫ਼ਤੇ ਦੇ ਵਿੱਚ, 10 ਹਫ਼ਤਿਆਂ ਦੇ ਵਿੱਚ, 8 ਤੇ 6 ਹਫ਼ਤੇ ਵੱਖੋ ਵੱਖਰੀਆਂ ਉਹਨਾਂ ਦੀਆਂ ਡੈਡਲਾਈਨਸ ਸਟਾਰਟ ਤੇ ਐਂਡ ਲਾਈਨਸ ਹੈਗੀਆਂ ਆ। ਤੁਸੀਂ ਆਪਣੇ ਸਕੈਜੂਲ ਦੇ ਵਿੱਚ ਦੇਖੋ ਕਿ ਤੁਸੀਂ ਕਿਹੜੀ ਕਲਾਸ ਤੁਹਾਡੇ ਸਕੈਜੂਲ 'ਚ ਫਿੱਟ ਹੁੰਦੀ ਹੈ। ਇੱਕ ਕਲਾਸ ਲੈ ਲਓ, ਜ਼ਿਆਦਾ ਲੈਣ ਦਾ ਕੋਈ ਜ਼ਰੂਰਤ ਨਹੀਂ ਹੈਗਾ। ਕਿ ਤੁਸੀਂ ਯੂ ਕੀਪ ਇਨ ਟੱਚ ਵਿਦ ਸਕੂਲ ਐਂਡ ਨਾਲ ਤੁਸੀਂ ਕੰਮ ਵੀ ਜ਼ਰੂਰ ਕਰੋ। ਮਡੇਰੇ ਕਾਲਜ ਦੇ ਵਿੱਚ ਵੀ ਆਪਣੀਆਂ ਕਲਾਸਿਸ ਸ਼ੁਰੂ ਹੋ ਚੁੱਕੀਆਂ ਆ ਤੇ ਤੁਸੀਂ ਦੇਖ ਰਹੇ ਆ ਆਪਣੀ ਸਕਰੀਨ ਦੇ ਉੱਤੇ ਜਿਹੜਾ ਆਪਣਾ ਵੈਬ ਪੇਜ ਹੈਗਾ ਆ। ਤੁਸੀਂ ਐਡਮਿਸ਼ਨਸ ਐਂਡ ਰੈਕਰਡਸ ਦੇ ਥੱਲੇ ਜਾ ਕੇ ਸਕੈਜੂਲ ਆਫ ਕਲਾਸਿਸ ਤੁਸੀਂ ਦੇਖ ਸਕਦੇ ਆ ਵੀ ਕਿਹੜੀਆਂ ਕਲਾਸਿਸ ਸ਼ੁਰੂ ਆ। ਤੇ ਹੁਣ ਤੁਸੀਂ ਆਪਣਾ ਸਕਰੀਨ ਤੇ ਦੇਖ ਰਹੇ ਆ ਕਿ ਉਹਨਾਂ ਨੇ 2 ਤਰੀਕੇ ਦੀਆਂ ਕਲਾਸਿਸ ਲਿਖੀਆਂ ਆ, ਜਿਹੜੀਆਂ ਇੱਕ ਹੋ ਗਈਆਂ ਸਿੰਕਰਨਸ। ਇਹਦਾ ਮਤਲਬ ਇਹ ਆ ਕਿ ਤੁਹਾਨੂੰ ਉਹ ਲਾਈਵ, ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਟੀਚਰ ਦੇ ਨਾਲ ਬੈਠ ਕੇ ਕਲਾਸ ਦੇ ਵਿੱਚ ਆਪਣੇ ਘਰੋਂ ਹੀ ਤੁਸੀਂ ਪੜ੍ਹ ਸਕਦੇ ਆ ਵੀਆ ਜ਼ੂਮ ਜਾਂ ਕੋਈ ਵੀ ਤੁਹਾਡਾ ਮਾਧਿਅਮ ਹੈਗਾ ਆ। 2 ਹੀ ਹੈਗੀਆਂ ਆ, ਉਹਨੂੰ ਏਸਿੰਕਰਨਸ ਕਹਿੰਦੇ ਆ। ਉਹਦੇ ਵਿੱਚ ਵੀ ਤੁਸੀਂ ਆਪਣੀ ਘਰੋਂ ਹੀ ਬੈਠ ਕੇ ਤੁਸੀਂ ਆਪਣੇ ਸਕੈਜੂਲ ਦੇ ਨਾਲ ਤੁਸੀਂ ਉਹ ਕਲਾਸ ਨੂੰ ਲੈ ਸਕਦੇ ਆ। ਜਿਹੜਾ ਤੁਹਾਡਾ ਫੈਕਲਟੀ ਹੁੰਦਾ ਆ ਉਹ ਤੁਹਾਡਾ ਮੋਨੀਟਰ ਕਰਦੇ ਆ, ਤੁਹਾਡੀਆਂ ਅਸਾਈਨਮੈਂਟਸ ਦਿੰਦੇ ਆ ਤੇ ਤੁਹਾਨੂੰ ਉਹ ਗ੍ਰੇਡਿੰਗ ਕਰਕੇ, ਪਰ ਉਹ ਅਵੇਲੇਬਲ ਜ਼ਰੂਰ ਹੁੰਦੇ ਆ ਕਿ ਤੁਸੀਂ ਉਹਨਾਂ ਨੂੰ ਈਮੇਲ ਕਰਕੇ ਜਾਂ ਤੁਸੀਂ ਉਹਨਾਂ ਨੂੰ ਟੈਕਸਟ ਕਰਕੇ ਉਹਨਾਂ ਨਾਲ ਗੱਲ ਕਰ ਸਕਦੇ ਆ ਕਿ ਮੈਨੂੰ ਆਹ ਤੰਗੀ ਹੋ ਰਹੀ ਆ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਸਵਾਗਤ ਹੈ ਸਰੋਤੇ ਪ੍ਰੋਗਰਾਮ ਗੇਟਵੇ ਟੂ ਕਾਲਜ ਦੇ ਵਿੱਚ। ਸਭ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਮਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਗੁਰਮਿੰਦਰ ਸਿੰਘ ਸੰਘਾ ਜੀ। ਗੁਰਮਿੰਦਰ ਸੰਘਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ।
ਜੀ। ਸੋ ਗੇਟਵੇ ਟੂ ਕਾਲਜ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਹਾਇਰ ਐਜੂਕੇਸ਼ਨ ਦੀ। ਇਨਫੈਕਟ ਆਪਾਂ ਰੈਗੂਲਰ ਜਿਹੜੀ ਹਾਈ ਸਕੂਲ ਤੱਕ ਦੀ ਐਜੂਕੇਸ਼ਨ ਆ ਉਸ ਦੇ ਬਾਰੇ ਵੀ ਗੱਲ ਕਰਦੇ ਹਾਂ। ਸਮਰ ਸਕੂਲ, ਟ੍ਰੇਡ ਕੋਰਸਿਸ, ਹੋਰ ਮਲਟੀਪਲ ਚੀਜ਼ਾਂ ਜਿਹੜੀਆਂ ਆ ਤੁਸੀਂ ਕਿੱਦਾਂ ਜਿਹੜੀ ਉਚੇਰੀ ਵਿੱਦਿਆ ਆ, ਹਾਈ ਐਜੂਕੇਸ਼ਨ ਉਹ ਕਿੱਦਾਂ ਪ੍ਰਾਪਤ ਕਰ ਸਕਦੇ ਆ, ਕੀ ਉਹ ਰਾਹ ਨੇ, ਕੀ ਫਾਈਨੈਂਸ਼ੀਅਲ ਜਿਹੜੀਆਂ ਜ਼ਰੂਰਤਾਂ ਹੁੰਦੀਆਂ, ਲੋੜਾਂ ਹੁੰਦੀਆਂ, ਅਤੇ ਕਿੱਦਾਂ ਉਹਦੇ ਵਿੱਚ ਵੀ ਮਦਦ ਮਿਲਦੀ ਆ, ਕਿਹੜੇ ਕਾਲਜਿਸ, ਕਿੱਦਾਂ ਦੇ ਸਕੂਲ ਸਿਸਟਮ, ਕਾਲਜ ਸਿਸਟਮ ਜਿਹੜੇ ਉਹ ਚੱਲ ਰਹੇ ਆ, ਉਹਨਾਂ ਬਾਰੇ ਜਿਹੜੀ ਆਪਣੀ ਗੱਲਬਾਤ ਜਿਹੜੀ ਇਸ ਦੇ ਵਿੱਚ ਹੁੰਦੀ ਆ। ਗੁਰਮਿੰਦਰ ਸਿੰਘਾ ਜੀ, ਇਹ ਜਦੋਂ ਅੱਜ ਆਪਾਂ ਗੱਲ ਕਰ ਰਹੇ ਹਾਂ, ਗ੍ਰੈਜੂਏਸ਼ਨਸ ਦਾ ਦੌਰ ਚੱਲ ਰਿਹਾ, ਚਾਹੇ ਉਹ ਸਕੂਲਸ ਆ, ਕਾਲਜਿਸ ਆ, ਕਈਆਂ ਦੇ ਨਿਆਣੇ ਐਲੀਮੈਂਟਰੀ ਸਕੂਲ 'ਚੋਂ ਅਗਲੇ ਗ੍ਰੇਡਾਂ 'ਚ ਜਾ ਰਹੇ ਆ, ਕਈ ਹਾਈ ਸਕੂਲ ਕੰਪਲੀਟ ਕਰ ਰਹੇ ਆ, ਕੋਈ ਸੀਨੀਅਰ ਬਣ ਰਿਹਾ ਆ, ਕੋਈ ਸੌਫਮੋਰ ਦੇ ਵਿੱਚ ਐਂਟਰ ਹੋਣਾ। ਸੋ ਦੇਰ ਸੋ ਮੈਨੀ ਥਿੰਗਸ ਹੈਪਨਿੰਗ। ਆਪੋ ਆਪਣੇ ਗ੍ਰੇਡ ਕੰਪਲੀਟ ਕਰ ਰਹੇ ਆ। ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਨੂੰ, ਸਾਰੇ ਸਟੂਡੈਂਟਸ ਨੂੰ ਵਧਾਈ ਦਿੰਦੇ ਆ ਵੀ ਤੁਸੀਂ ਸਾਲ ਪੂਰਾ ਅਕੈਡਮਿਕ ਈਅਰ ਮਿਹਨਤ ਕੀਤੀ ਆ ਤੇ ਹੁਣ ਅਗਲੇ ਗ੍ਰੇਡ ਦੇ ਵਿੱਚ ਜਾਣ ਲੱਗੇ ਆ। ਸੋ ਬਹੁਤ ਬਹੁਤ ਵਧਾਈਆਂ ਸਭ ਨੂੰ। ਜੀ ਸਾਰਿਆਂ ਨੂੰ ਮੇਰੇ ਵੱਲੋਂ ਵਧਾਈਆਂ ਵੀ, ਤੇ ਬਹੁਤ ਖੁਸ਼ੀ ਹੁੰਦੀ ਆ, ਖਾਸ ਕਰ ਜੇ ਆਪਾਂ ਆਪਣੇ ਬੱਚੇ ਦੇਖਦੇ ਆ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਮੱਲਾਂ ਮਾਰੀਆਂ ਸਾਡੇ ਸਟੂਡੈਂਟਸ ਨੇ, ਹਰੇਕ ਪੱਖੋਂ ਹੀ, ਕੋਈ ਵੀ ਲੈਵਲ ਹੋਵੇ। ਜਿਸ ਤਰ੍ਹਾਂ ਅਸੀਂ ਕੋਈ ਫੋਟੋ ਦੇਖਦੇ ਹਾਂ, ਕੋਈ ਅਖਬਾਰ ਦੇ ਵਿੱਚ ਜਾਂ ਵੈਬਸਾਈਟ 'ਤੇ, ਬਹੁਤ ਖੁਸ਼ੀ ਹੁੰਦੀ ਆ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਸਾਡੇ ਸਾਰੇ ਹੀ ਬੱਚੇ ਉਸ ਲੈਵਲ 'ਤੇ ਪਹੁੰਚ ਸਕਦੇ ਆ ਜੇ ਅਸੀਂ ਸਹੀ ਪਲੈਨਿੰਗ ਕਰੀਏ। ਇਹ ਜਿਹੜੇ ਸਾਡੀ ਪਲੈਨਿੰਗ ਹੁੰਦੀ ਆ, ਜਿੱਦਾਂ ਆਪਾਂ ਸ਼ੋਅ 'ਚ ਕਰਦੇ ਆ ਰਹੇ ਹਾਂ, ਕਿ ਇਹ ਤੁਹਾਨੂੰ ਬਹੁਤ ਪਹਿਲਾਂ ਹੀ ਸ਼ੁਰੂ ਕਰਨੀ ਪੈਂਦੀ ਆ, ਤੁਹਾਡੇ ਮਿਡਲ ਸਕੂਲ ਤੋਂ ਹੀ ਆਲਮੋਸਟ ਸ਼ੁਰੂ ਹੋ ਜਾਂਦੀ ਆ। ਸੋ ਇਸ ਕਰਕੇ ਜਿੱਦਾਂ ਹੁਣ ਆਪਾਂ ਗੱਲਾਂ ਕੀਤੀਆਂ ਸੀਗੀਆਂ ਵੀ ਤੁਸੀਂ ਕਿਹੜੇ ਕੋਰਸਿਸ ਲੈਣੇ ਆ, ਕਦ ਲੈਣੇ ਆ, ਕਿਉਂ ਲੈਣੇ ਆ, ਕਿਹੜਾ ਤੁਸੀਂ ਮੇਜਰ ਕਰਨਾ। ਸੋ ਸਾਡੇ ਨਾਲ ਇੱਦਾਂ ਹੀ ਸੁਣਦੇ ਰਿਹਾ ਕਰੋ, ਤੇ ਜੇ ਤੁਹਾਡੇ ਕੋਲ ਕੋਈ ਵੀ ਕੁਐਸਚਨ ਹੁੰਦਾ ਆ, ਤੁਸੀਂ ਰਾਜਕਰਨ ਦੇ ਮਾਧਿਅਮ ਦੇ ਨਾਲ ਜਾਂ ਤੁਸੀਂ ਮੇਰੀ ਈਮੇਲ 'ਤੇ ਮੈਨੂੰ ਫੋਨ ਕਰੋ। ਅਸੀਂ ਤੁਹਾਡੀ ਸੇਵਾ ਲਈ ਹਾਜ਼ਰ ਹਾਂ। ਕੋਈ ਵੀ ਤੁਹਾਡਾ ਕੁਐਸਚਨ ਹੈਗਾ ਵਿਦਿਅਕ ਮਾਮਲੇ ਦੇ ਵਿੱਚ, ਸਾਡੇ ਕੋਲ ਜ਼ਰੂਰ ਸਾਨੂੰ ਕੰਟੈਕਟ ਕਰੋ, ਕਿਉਂਕਿ ਸਾਡਾ ਫਾਇਦਾ ਤਾਂ ਹੀ ਆ ਜੇ ਸਾਡੇ ਸਮਾਜ, ਸਾਡੇ ਬੱਚੇ, ਸਾਡੇ ਸਟੂਡੈਂਟ, ਸਾਡੇ ਭੈਣ ਭਰਾ ਅੱਗੇ ਜਾਣ ਤੇ ਤਰੱਕੀਆਂ ਕਰਨ। ਨਹੀਂ, ਬਿਲਕੁਲ। ਸੋ ਇਹ ਜ਼ਰੂਰੀ ਆ ਅਤੇ ਆਪਾਂ ਅੱਗੇ ਤੋਂ ਅੱਗੇ ਜਿਹੜਾ ਉਹ ਵਧੀਏ। ਗੁਰਮਿੰਦਰ ਭਾਜੀ, ਅੱਜ ਆਪਾਂ ਇੱਥੋਂ ਸ਼ੁਰੂ ਕਰ ਲੈਂਦੇ ਹਾਂ। ਜਿੱਦਾਂ ਹੁਣ ਸਮਰ ਜਿਹੜੇ ਸੈਸ਼ਨਸ ਆ ਜਾਂ ਸਮਰ ਸਕੂਲ ਦੀ ਗੱਲ ਚੱਲਣੀ ਆ, ਸਭ ਤੋਂ ਪਹਿਲਾਂ ਸਾਨੂੰ ਹਾਈ ਸਕੂਲ ਬਾਰੇ ਜਿਹੜਾ ਉਹ ਦੱਸਿਓ, ਫਿਰ ਆਪਾਂ ਕਮਿਊਨਿਟੀ ਕਾਲਜਿਸ ਦੇ ਬਾਰੇ ਵੀ ਤੇ ਦੂਜੇ ਕਾਲਜਿਸ ਬਾਰੇ ਗੱਲ ਕਰਦੇ ਹਾਂ। ਕੀ ਹਾਈ ਸਕੂਲ ਦੇ ਵਿੱਚ ਵੀ ਇੱਦਾਂ ਦੇ ਜਿਹੜੇ ਸਮਰ ਸੈਸ਼ਨਸ ਆ, ਸਕੂਲ ਸੈਸ਼ਨਸ ਆ, ਉਹਨਾਂ ਦੀ ਆਪਸ਼ਨਸ ਹੁੰਦੀਆਂ ਆ, ਅਤੇ ਕੀ ਉਹ ਆਪਸ਼ਨਸ ਕਾਲਜ ਦੇ ਵਿੱਚ ਜਾਣ ਦੇ ਲਈ ਸਾਨੂੰ ਉਹ ਜਿਹੜੇ ਕੋਰਸ ਮਟੀਰੀਅਲ ਕਰਨ ਦੇ ਲਈ 'ਚ ਹੈਲਪਫੁਲ ਹੁੰਦੀਆਂ ਆ, ਸਾਡੇ ਕ੍ਰੈਡਿਟਸ ਜਿਹੜੇ ਉਹਦੇ ਨਾਲ ਮਿਲ ਜਾਂਦੇ ਆ? ਥੋੜ੍ਹਾ ਜਿਹਾ ਸਾਨੂੰ ਅੱਜ ਇਸ ਦੇ ਬਾਰੇ ਜਿਹੜਾ ਉਹ ਦੱਸਿਓ, ਤਾਂ ਜੋ ਜਿਹੜੇ ਮਾਪੇ ਆ, ਦੇਖੋ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਜਦੋਂ ਸਕੂਲ ਜਾਂਦੇ ਆ ਘਰੇ ਮਾਪਿਆਂ ਨੂੰ ਵੀ ਹੁੰਦਾ ਵੀ ਚੱਲ ਕਿਤੇ ਟਿਕਾਣੇ ਲੱਗੇ ਆ, ਕੁਛ ਕਰਦੇ ਆ, ਵੀ ਜੇ 3 ਮਹੀਨੇ ਛੁੱਟੀਆਂ ਰਹੀਆਂ ਇਹਨਾਂ ਨੇ ਗਾਹ ਬਹੁਤ ਪਾਉਣਾ ਆ, ਨਾਲੇ ਤਾਂ ਕੁਛ ਸਿੱਖ ਲੈਣਗੇ, ਨਾਲੇ ਜਿਹੜਾ ਗਾਹ ਕਾਲਜ ਲਈ ਵੀ ਕੰਮ ਆ ਜਾਊਗਾ। ਥੋੜਾ ਜਿਹਾ ਇਸ ਐਂਗਲ ਤੋਂ ਵੀ ਦੱਸਿਓ ਅੱਜ ਸਾਨੂੰ। ਜੀ ਜ਼ਰੂਰ। ਤੇ ਰਾਜਕਰ, ਮੈਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਸੁਣਾ ਕਿ ਕੱਲ ਸਾਡੇ ਮਡੇਰੇ ਕਮਿਊਨਿਟੀ ਕਾਲਜ ਦੇ ਵਿੱਚ ਇੱਕ ਸਪੈਸ਼ਲ ਪ੍ਰੋਗਰਾਮ ਹੈਗਾ, ਉਹਨੂੰ ਮਕੈਪ ਪ੍ਰੋਗਰਾਮ ਕਹਿੰਦੇ ਆ, ਉਹਨੂੰ MCC ਐਡਵਾਂਸ ਪਲੇਸਮੈਂਟ ਪ੍ਰੋਗਰਾਮ ਕਹਿੰਦੇ ਆ। ਉਹਦੇ ਵਿੱਚ ਕੀ ਆ ਕਿ ਅਸੀਂ ਜਿਹੜੇ ਸਾਡੇ ਹਾਈ ਸਕੂਲ ਦੇ ਸਟੂਡੈਂਟਸ ਹੈਗੇ ਆ, ਜਿਨ੍ਹਾਂ ਨੇ ਕਾਲਜ ਦੇ ਕੋਰਸਿਸ ਕੀਤੇ ਆ, ਅਸੀਂ ਉਹਨਾਂ ਦੀਆਂ ਫੈਮਲੀਜ਼ ਨੂੰ ਸੱਦ ਕੇ ਤੇ ਉਹਨਾਂ ਸਟੂਡੈਂਟਸ ਨੂੰ ਸੱਦ ਕੇ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। ਸੋ ਆਪਣੇ ਬੱਚੇ ਸੀਗੇ, ਪੰਜਾਬੀ ਵੀ ਸਾਰੇ ਆਪਣੇ ਹੀ ਆ, ਪਰ ਆਪਾਂ ਇਹ ਸਾਡਾ ਪ੍ਰੋਗਰਾਮ ਦਾ ਮਾਧਿਅਮ ਇਹੀ ਕਿ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਆਵੇ, ਤੇ ਬਹੁਤ ਖੁਸ਼ੀ ਹੁੰਦੀ ਆ। ਤੇ ਜਦੋਂ ਮੈਂ ਬੱਚਿਆਂ ਨਾਲ ਗੱਲ ਕਰਦਾ ਨਾ, ਮੇਰਾ ਇਹੀ ਸਵਾਲ ਹੁੰਦਾ ਹੈ ਕਿ ਤੁਸੀਂ ਬੇਟੇ ਅੱਗੇ ਕੀ ਕਰਨਾ, ਤੇ ਸਾਡਾ ਮੇਜਰ ਕੀ ਆ ਨਾ। ਸੋ ਮੈਂ ਇਹ ਕਹੂੰਗਾ ਕਿ ਜਿਹੜਾ ਤੁਹਾਡਾ ਮੇਜਰ ਆ, ਤੁਸੀਂ ਉਹ ਬਿਲਕੁਲ ਸੋਚ ਸਮਝ ਕੇ ਚੁਣੋ ਵੀ ਉਹਦੀ ਗਾਹਾਂ ਡਿਮਾਂਡ ਕੀ ਆ, ਤੇ ਮੈਂ ਗਾਹਾਂ ਕੀ ਕਰਨਾ ਚਾਹੁੰਦਾ ਆ ਜਾਂ ਚਾਹੁੰਦੀ ਆ, ਹੈ ਨਾ। ਯੈਸ, ਸਾਨੂੰ ਇਹ ਪਤਾ ਹੁੰਦਾ ਕਿ ਤੁਹਾਡੇ ਬੱਚਿਆਂ ਦੇ ਜਿਹੜੇ ਇੰਟਰਸਟ ਹੈਗੇ ਆ ਉਹ ਬਦਲਦੇ ਰਹਿੰਦੇ ਆ ਟਾਈਮ ਦੇ ਨਾਲ, ਪਰ ਫਿਰ ਵੀ ਮੈਂ ਕਹੂੰਗਾ ਤੁਸੀਂ ਆਪਣੀ ਇੱਕ ਸੋਲਿਡ ਫਾਊਂਡੇਸ਼ਨ ਦੇ ਵਿੱਚ ਤੁਸੀਂ ਕੋਰਸਿਸ ਲੈ ਕੇ, ਤੇ ਉਹ ਤੁਹਾਡੀ ਫਲੈਕਸੀਬਿਲਿਟੀ ਤੁਹਾਨੂੰ ਹੋਵੇ। ਜੇ ਤੁਸੀਂ ਤੁਸੀਂ ਕਹਾਂ ਤੁਹਾਡਾ ਜੇ ਮਾਈਂਡ ਚੇਂਜ ਹੋ ਗਿਆ, ਤੁਸੀਂ ਮੇਜਰ ਕੋਈ ਚੇਂਜ ਵੀ ਕਰ ਲਿਆ, ਜਿਹੜੇ ਤੁਸੀਂ ਕ੍ਰੈਡਿਟ ਲਏ ਹੁੰਦੇ ਉਹ ਖਰਾਬ ਨਾ ਹੋਣ ਜਾਂ ਤੁਹਾਡਾ ਸਮਾਂ ਖਰਾਬ ਨਾ ਹੋਵੇ। ਠੀਕ ਹੈ।
ਇੱਕ ਤਾਂ ਇਹ ਗੱਲ ਹੈਗੀ ਆ। ਫਿਰ ਜਿਹੜੇ ਸਾਡੇ ਹੁਣ ਹਾਈ ਸਕੂਲ ਦੇ ਜਿਹੜੇ ਸਾਡੇ ਸਟੂਡੈਂਟਸ ਹੈਗੇ ਆ, ਉਹਨਾਂ ਨੂੰ ਮੇਰੀ ਇਹ ਐਡਵਾਈਸ ਹੋਊਗੀ ਕਿ ਤੁਸੀਂ ਇਸ ਦੇ ਪਹਿਲਾਂ ਤਾਂ ਜਦੋਂ ਤੁਸੀਂ ਡਿਸਾਈਡਡ ਹੈਗੇ ਆ ਕਿ ਮੈਂ ਕਿਹੜਾ ਮੇਜਰ ਕਰਨਾ ਆ, ਤੁਸੀਂ ਉਹ ਦੇਖੋ ਕਿ ਮੈਂ ਉਹ ਸਮਰ ਕਲਾਸਿਸ ਮੈਂ ਆਪਣੇ ਲੋਕਲ ਕਮਿਊਨਿਟੀ ਕਾਲਜ ਦੇ ਵਿੱਚ ਲੈ ਸਕਦਾ ਆ ਕਿ ਨਹੀਂ ਲੈ ਸਕਦਾ, ਹੈ ਨਾ। ਤੁਸੀਂ ਉਹ ਦੇਖੋ, ਕਿਉਂਕਿ ਹੁਣ ਸਾਡੇ ਸਮਰ ਸੈਸ਼ਨ ਆਲਰੇਡੀ ਸ਼ੁਰੂ ਹੋ ਚੁੱਕੇ ਆ। ਇਸ ਹਫਤੇ ਸਾਡੇ ਸਮਰ ਸੈਸ਼ਨ ਹੋ ਗਏ ਆ। ਕੋਈ 4 ਹਫਤੇ ਦੀ ਕਲਾਸਾਂ ਹੁੰਦੀਆਂ, ਕੋਈ 6 ਦੀਆਂ, ਕੋਈ 9 ਹਫਤੇ ਦੀ ਕਲਾਸਿਸ ਹੁੰਦੀਆਂ ਆ। ਤੇ ਜਿਸ ਲਈ ਮੈਂ ਫ੍ਰਿਜ਼ਨ ਸਿਟੀ ਪੜ੍ਹਦਾ ਹੁੰਦਾ ਸੀਗਾ ਕਿ ਸਾਡੇ ਸਮਰ ਦੇ ਵਿੱਚ ਸਾਡੇ ਕਈ ਭਰਾ ਭੈਣਾਂ ਜਿਹੜੇ ਯੂਸੀ ਜਾਂ ਹੋਰ ਕਿਤੇ ਕਾਲਜਾਂ 'ਚ ਪੜ੍ਹਦੇ ਸੀ, ਉਹ ਵੀ ਆਪਣੇ ਕਮਿਊਨਿਟੀ ਕਾਲਜ ਦੇ ਵਿੱਚ ਆ ਕੇ ਸਮਰ ਦੀਆਂ ਜਿਹੜੀਆਂ GE ਕੋਰਸਿਸ ਉਹ ਕਰਦੇ ਹੁੰਦੇ ਸੀਗੇ। ਸੋ ਬਹੁਤ ਵਧੀਆ ਆ। ਜਿਹੜੇ ਆਪਣੇ ਹਾਈ ਸਕੂਲ ਦੇ ਸਟੂਡੈਂਟ ਹੈਗੇ ਆ, ਉਹਨਾਂ ਨੂੰ 2 ਚੀਜ਼ਾਂ ਮੈਂ ਕਹੂੰਗਾ। ਜੇ ਤਾਂ ਤੁਸੀਂ ਨਾਲ ਆਪਣਾ ਵਰਕ ਐਕਸਪੀਰੀਅੰਸ ਲਾਓ, ਬਹੁਤ ਜ਼ਰੂਰੀ ਆ। ਤੇ ਜੇ ਤੁਸੀਂ ਨਾਲ ਇੱਕ ਦਾ ਕੋਰਸ ਲਾਓ ਪਰ ਆਪਣੇ ਕੰਮ ਨੂੰ ਵੀ ਤਵੱਜੋ ਦਿਓ, ਕਿਉਂਕਿ ਰਿਸਰਚ ਨੇ ਇਹੀ ਸ਼ੋ ਕੀਤਾ ਕਿ ਜਿਨ੍ਹਾਂ ਸਟੂਡੈਂਟਸ ਦੇ ਕੋਲ ਗ੍ਰੈਜੂਏਸ਼ਨ ਦੇ ਨਾਲ ਵਰਕ ਐਕਸਪੀਰੀਅੰਸ ਹੈਗਾ, ਉਹਨਾਂ ਦੀ ਜਿਹੜੀਆਂ ਜੌਬ ਦੇ ਚਾਂਸਸ ਬਹੁਤ ਵੱਧ ਜਾਂਦੇ ਆ। ਤੇ ਜੇ ਤਾਂ ਹੁਣ ਤੁਸੀਂ ਹਾਈ ਸਕੂਲ ਦੇ ਵਿੱਚ, ਹੁਣ ਮੈਂ 2 ਸਿਨੈਰੀਓ ਲੈਣਾ ਆ। ਇੱਕ ਤਾਂ ਤੁਸੀਂ ਹਾਈ ਸਕੂਲ ਤੋਂ ਗ੍ਰੈਜੂਏਟ ਹੋ ਗਏ ਆ ਤੇ ਤੁਸੀਂ ਵੇਟ ਕਰ ਰਹੇ ਆ ਕਿ ਮੈਂ ਨੈਕਸਟ ਯੂਨੀਵਰਸਿਟੀ ਦੇ ਵਿੱਚ ਜਾਣਾ ਆ ਤੇ ਜਿਹੜਾ ਮੇਰੇ ਕੋਲ ਸਮਾਂ ਵਿਚਾਲੇ ਹੈਗਾ ਉਹਦੇ 'ਚ ਮੈਂ ਕੀ ਕਰਾਂ। ਜੇ ਤਾਂ ਤੁਹਾਡੇ ਕੋਲ ਟਾਈਮ ਹੈ, ਤੁਸੀਂ ਕੰਮ ਕਰੋ, ਇੰਟਰਨਸ਼ਿਪ ਕਰੋ ਕਿਤੇ। ਜੇ ਤੁਹਾਨੂੰ ਇੰਟਰਨਸ਼ਿਪ ਮਿਲਦੀ ਤਾਂ ਮੈਂ ਕਹਿੰਦਾ ਤੁਸੀਂ ਇੱਕ ਅੱਧਾ ਕੋਰਸ ਜ਼ਰੂਰ ਲਾਓ ਜਿਹੜਾ ਤੁਹਾਡਾ ਕਾਲਜ ਦੀ ਡਿਗਰੀ ਵੱਲ ਅਪਲਾਈ ਹੋ ਸਕੇ। ਤੇ ਤੁਸੀਂ ਆਪਣੇ ਲੋਕਲ ਕਮਿਊਨਿਟੀ ਕਾਲਜਸ ਦੇ ਵਿੱਚ, ਜਿੱਥੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਕੈਲੀਫੋਰਨੀਆ ਦੇ ਵਿੱਚ ਜਾਂ ਬਾਹਰ, ਜ਼ਰੂਰ ਉਹਨਾਂ ਨਾਲ ਕੰਟੈਕਟ ਕਰੋ ਤੇ ਕੋਰਸਿਸ ਦੇ ਵਿੱਚ ਐਨਰੋਲ ਹੋਵੋ। ਜੇ ਤੁਸੀਂ ਹਾਈ ਸਕੂਲ ਦੇ ਵਿੱਚ ਹੀ ਹੈਗੇ ਆ, ਹਾਲੇ ਤੁਸੀਂ ਗ੍ਰੈਜੂਏਟ ਨਹੀਂ ਹੋਏ, ਤੇ ਜਿੱਦਾਂ ਆਪਾਂ ਗੱਲ ਕੀਤੀ ਸੀ, ਤੁਹਾਡਾ ਹਾਈ ਸਕੂਲ ਐਨਰਿਚਮੈਂਟ ਕੋਰਸਿਸ ਜਿਹੜੇ ਆਪਾਂ ਹੁੰਦੇ ਆ, ਉਹ ਹਾਈ ਸਕੂਲ ਦਾ ਜਿਹੜੇ ਸਟੂਡੈਂਟ ਹੁੰਦੇ ਆ, ਉਹ ਆਪਣੇ ਕਾਲਜ ਦੇ ਵਿੱਚ ਆ ਕੇ ਉਹ ਕੋਰਸ ਲੈ ਸਕਦੇ ਆ। ਤੇ ਉਹਦੇ ਵਿੱਚ ਤੁਸੀਂ ਸਮਰ ਕੋਰਸਿਸ ਦੀ ਵੀ ਕੋਸ਼ਿਸ਼ ਕਰੋ। ਜੇ ਤੁਸੀਂ ਸਮਰ ਕੋਰਸਿਸ ਲੈ ਸਕਦੇ ਆ ਤੇ ਆਪਣੇ ਲੋਕਲ ਕਮਿਊਨਿਟੀ ਕਾਲਜ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨਾਲ ਗੱਲ ਕਰੋ, ਕਾਉਂਸਲਰਸ ਦੇ ਨਾਲ, ਤੇ ਤੁਸੀਂ ਉਹਨਾਂ ਨੂੰ ਕਹੋ ਵੀ ਮੈਂ ਕੋਰਸ ਲੈਣਾ ਚਾਹੁੰਦਾ ਸਮਰ ਦੇ ਵਿੱਚ ਵਾਈਲ ਇਨ ਹਾਈ ਸਕੂਲ, ਤੇ ਤੁਸੀਂ ਉਸ ਕੋਰਸ ਨੂੰ ਲੈ ਸਕਦੇ ਆ। ਗੁਰਮਿੰਦਰ ਸਿੰਘਾ ਜੀ, ਇੱਥੇ ਨਾ ਪੇਰੈਂਟਸ ਦੇ ਰੋਲ ਦੀ ਆਪਾਂ ਥੋੜ੍ਹੀ ਜਿਹੀ ਗੱਲ ਜਿਹੜੀ ਉਹ ਕਰਿਓ। ਬੱਚੇ ਜਿਹੜੇ ਆ ਉਹ ਅਕਸਰ ਹੁੰਦਾ ਨਹੀਂ ਯਾਰ ਹੁਣ ਤਾਂ ਛੁੱਟੀਆਂ ਹੋਈਆਂ ਆ, ਵੀ ਤਾਂ ਕੋਈ ਨਹੀਂ ਥੋੜ੍ਹਾ ਰਿਲੈਕਸ ਜਿਹੜਾ ਉਹ ਕਰਦੇ ਆ। ਸਮਰ ਸੈਸ਼ਨਸ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਪੂਰੇ 2 ਮਹੀਨੇ ਹੀ ਚੱਲਣੇ ਆ। ਕੋਈ 4 ਵੀਕ ਦਾ ਵੀ ਹੁੰਦਾ, ਕੋਈ 6 ਦਾ, ਕੋਈ 8 ਦਾ, ਕੋਈ 10 ਵੀਕ ਦਾ, ਮਲਟੀਪਲ ਜਿਹੜੇ ਸੈਸ਼ਨਸ ਇਸ ਦੇ ਵਿੱਚ ਜਿਹੜੇ ਹੁੰਦੇ ਆ। ਸੋ ਰੋਲ ਕੀ ਹੈ ਇੱਥੇ ਪੇਰੈਂਟਸ ਦਾ ਬੱਚਿਆਂ ਨੂੰ ਇਸ ਚੀਜ਼ ਦੇ ਲਈ ਮੋਟੀਵੇਟ ਜਿਹੜਾ ਉਹ ਕਰਨ ਦੇ ਲਈ? ਕਿਉਂਕਿ ਇੱਕ ਐਂਗਲ ਗੁਰਮਿੰਦਰ ਭਾਜੀ ਇਹ ਵੀ ਆ ਵੀ ਆਪਾਂ ਐਜ਼ ਪੇਰੈਂਟਸ ਥੋੜ੍ਹੇ ਜਿਹੇ ਨਰਮ ਦਿਲ ਹੋ ਜਾਂਦੇ, ਸੌਫਟ ਕਾਰਨਰ ਰੱਖ ਲੈਂਦੇ ਆ ਬੱਚਿਆਂ ਨੂੰ, ਕਹਿੰਦੇ ਵੀ ਚੱਲ ਛੱਡ ਭਰਾ, ਇੰਨਾ ਪੁਸ਼ ਆਪਾਂ ਨਾ ਕਰੀਏ। ਜੀ। ਆਈ ਥਿੰਕ ਪੇਰੈਂਟਸ ਦਾ ਬਹੁਤ ਵੱਡਾ ਹੱਥ ਆ ਇਹਦੇ ਵਿੱਚ, ਕਿਉਂਕਿ ਜੇ ਪੇਰੈਂਟਸ ਦੀ ਸਪੋਰਟ ਕਰੋਗੇ, ਇੱਕ ਜ਼ਿਆਦਾਤਰ ਸਾਡੀ ਉਮਰ ਹੀ ਇਹ ਹੁੰਦੀ ਆ ਕਿ ਅਸੀਂ ਈਜ਼ੀ ਵੇ ਆਊਟ ਲੱਭਦੇ ਆ, ਹਨਾ। ਮੈਂ ਆ ਕਰਨਾ। ਤੇ ਪਰ ਮੈਂ ਕਹੂੰਗਾ ਜੀ, ਤੁਸੀਂ ਉਹਨਾਂ ਨੂੰ, ਬੱਚਿਆਂ ਨੂੰ ਬੈਠ ਕੇ ਪੁੱਤ ਇੱਕ ਅੱਧਾ ਕੋਰਸ ਲੈ ਲਓ ਐਂਡ ਦੈਨ ਨਾਲ ਕੰਮ ਜ਼ਰੂਰ। ਮੈਂ ਇਹ ਕਹੂੰ ਵੀ ਤੁਸੀਂ ਵਿਹਲੇ ਨਾ ਬੈਠਣ ਦਿਓ। ਮੈਂ ਕਹੂੰਗਾ ਜਿਹੜੀ ਸਾਡੀ ਇਹ ਉਮਰ ਹੈਗੀ ਆ ਯੂਥ ਦੀ, ਇਹਦੀ ਜਿਹੜੀ ਕਪੈਸਿਟੀ ਆ ਮੇਰੀ ਸੋਚ ਦੇ ਹਿਸਾਬ ਨਾਲ ਇਹ ਐਂਡਲੈਸ ਹੈਗੀ ਆ। ਤੇ ਜੇ ਅਸੀਂ ਘਰ ਬੈਠੇ ਜਿਹੜਾ ਕੰਫਰਟ ਹੈਗਾ ਨਾ, ਕੰਫਰਟ ਮੈਂ ਕਹੂੰਗਾ ਕਿ ਇਹ ਤੁਹਾਡਾ ਸਹੀ ਨਹੀਂ ਹੈਗਾ, ਤੁਹਾਡੇ ਲਈ ਬਹੁਤ ਵੱਡੀ ਬਿਮਾਰੀ ਆ। ਇਸ ਉਮਰ ਵਿੱਚ ਹਾਂਜੀ ਠੀਕ ਹੈ, ਤੁਸੀਂ ਅਕੰਪਲਿਸ਼ ਕਰ ਲਿਆ, ਤੁਸੀਂ ਉਹ ਕਰਨਾ, ਗੱਲ ਵੱਖਰੀ ਆ। ਫਿਰ ਮੈਂ ਇੱਕ ਹੋਰ ਦੇਖਦਾ ਕਿ ਕਈ ਵਾਰ ਜਿਹੜੇ ਸਕਸੈਸਫੁਲ ਪੇਰੈਂਟ ਹੁੰਦੇ ਆ ਤੇ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਆ, ਉਹ ਦੇਖਦੇ ਆ ਕਿ ਪੇਰੈਂਟਸ ਨੂੰ ਵੀ ਆਪ ਤਾਂ ਤੁਸੀਂ ਘਰ ਬੈਠੇ ਆ, ਪਰ ਇਹ ਨਹੀਂ ਦੇਖਦੇ ਉਹਦੀ ਜ਼ਿੰਦਗੀ ਕਿੱਥੋਂ ਪਹੁੰਚੇ ਤੇ ਕਿੱਥੇ ਬੈਠੇ ਆ। ਉਹ ਜੇ ਆਪ ਟੀਵੀ ਦੇਖ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਬੱਚਿਆਂ ਨੇ ਹੀ ਟੀਵੀ ਦੇਖਣੀ ਆ। ਮੈਂ ਕਹੂੰਗਾ they don't see the whole journey. ਸੋ ਮੈਂ ਇਹ ਕਹੂੰਗਾ ਕਿ ਤੁਸੀਂ ਬੱਚਿਆਂ ਨੂੰ ਪੁਸ਼ ਕਰੋ, ਜਿੰਨਾ ਵੀ ਹੁੰਦਾ, ਸਪੋਰਟਸ ਕਲਾਵੋ, ਕੁਛ ਵੀ ਆ, ਹੈਲਥ, ਐਜੂਕੇਸ਼ਨ ਆ, ਉਹ ਤੁਸੀਂ ਜ਼ਰੂਰ ਦਿਓ ਬੱਚਿਆਂ ਨੂੰ। ਜੇ ਤੁਸੀਂ, ਤੁਹਾਡੇ ਕੋਲ ਮੀਨਸ ਹੈਗੇ ਆ, ਤੁਸੀਂ ਟਰੈਵਲ ਕਰੋ, ਕਿਉਂਕਿ ਟਰੈਵਲਿੰਗ ਇਜ਼ ਵੈਰੀ ਇੰਪੋਰਟੈਂਟ ਐਜ਼ ਵੈਲ। ਤੁਸੀਂ ਹੋਰ ਕਿਤੇ ਜਾਓ, ਤੁਹਾਨੂੰ ਪਤਾ ਲੈਣਾ ਚਾਹੀਦਾ ਬੱਚਿਆਂ ਨੂੰ ਅਸੀਂ ਇਕੱਲੇ ਕਿੱਦਾਂ ਰਹਿਣਾ,
ਕਈ ਵਾਰੀ ਸਾਡੇ ਹੁੰਦਾ ਸਾਡੇ ਪੇਰੈਂਟਸ ਬਹੁਤ ਪ੍ਰੋਟੈਕਟਿਵ ਹੁੰਦੇ ਆ, ਉਹ ਹੂੰ ਬੱਚਿਆਂ ਨੂੰ ਬਹੁਤ ਪ੍ਰੋਟੈਕਟ ਕਰਦੇ ਆ, ਉਹਨੂੰ ਸਾਰੀ ਚੀਜ਼ਾਂ ਪ੍ਰੋਵਾਈਡ ਕਰਦੇ ਆ, ਪਰ ਕਈ ਵਾਰੀ ਜਦੋਂ ਬੱਚਾ ਫਿਰ ਉਹ ਆਪਣੇ ਆਪ ਜਿਹਨੂੰ ਸਟੈਂਡ ਲੈਣਾ ਪੈਂਦਾ, ਫਿਰ ਉਹ ਥੋੜਾ ਜਿਹਾ ਗਵਾਚ ਜਾਂਦਾ। ਇਸ ਕਰਕੇ ਮੈਂ ਕਹੂੰਗਾ ਥੋੜਾ ਬੱਚਿਆਂ ਨੂੰ ਖੁੱਲੇ ਵੀ ਛੱਡੋ, ਉਹਨਾਂ ਨੂੰ ਡਿਸੀਜਨ ਲੈਣ ਦਾ ਮੌਕਾ ਦਿਓ ਉਹਨਾਂ ਨੂੰ, ਦੈਨ ਓਨਲੀ ਦੇ ਕੈਨ ਟੇਕ ਹਾਰਡ ਡਿਸੀਜਨਸ ਬਿਲਕੁਲ, ਉਹਨਾਂ ਨੇ ਆਫਟਰਵਰਡ। ਗਲਤੀਆਂ ਵੀ ਕਰਨੀਆਂ ਹੈ। ਤੁਸੀਂ ਇਟ ਕੁਡ ਬੀ ਐਜ਼ ਸਿੰਪਲ ਐਜ਼ ਆਪਣੇ ਬੱਚਿਆਂ ਨੂੰ ਕਹੋ ਪੁੱਤਰ ਅੱਜ ਕਾਰ ਦਾ ਟਾਇਰ ਚੇਂਜ ਕਰੀਏ, ਆਇਲ ਚੇਂਜ ਕਰੀਏ, ਬਲਬ ਚੇਂਜ ਕਰੀਏ, ਪਰ ਕੁਛ ਵੀ ਆ ਬੱਚਿਆਂ ਨੂੰ ਅੰਗੇਜ ਰੱਖੋ ਜਿਹਦੇ ਵਿੱਚ ਉਹ ਲਾਈਫ ਸਕਿੱਲ ਵੀ ਆਉਣ, ਤੇ ਜੇ ਉਹ ਲਾਈਫ ਸਕਿੱਲ ਆਉਂਦੇ ਆ ਉਹ ਆਪਣੇ ਜੌਬਾਂ ਦੇ ਵਿੱਚ ਜਾ ਕੇ ਉਹ ਉੱਥੇ ਵੀ ਸਕਸੈਸਫੁਲ ਹੋਊਗੇ। ਤੁਹਾਡੀਆਂ ਟੀਮ ਬਿਲਡਿੰਗ ਹੋਵੇ, ਤੁਹਾਨੂੰ ਪਤਾ ਵੀ ਕਿਸੇ ਦੇ ਨਾਲ ਕੰਮ ਕਿੱਦਾਂ ਕਰਨਾ। ਅੱਜ ਕੱਲ੍ਹ ਜਿਹੜਾ ਮੈਂ ਕਈ ਦੇਖਿਆ ਕਿ ਆਪਣੇ ਬੱਚੇ ਸਮਾਰਟ ਬਹੁਤ ਹੁੰਦੇ ਆ, ਦੇ ਹੈਵ ਗ੍ਰੇਟ GPA, ਪਰ ਉਹਨਾਂ ਨੂੰ ਕਿਸੇ ਨਾਲ ਗੱਲ ਕਰਨ ਦਾ ਉਹਨਾਂ ਦਾ ਹੌਸਲਾ ਨਹੀਂ ਹੁੰਦਾ, ਜਾਂ ਉਹ ਗੱਲ ਕਰਨੀ ਆਉਂਦੀ ਨਹੀਂ, ਰਿਜ਼ਰਵ ਜਿਹਾ ਬਹੁਤ ਹੁੰਦੇ। ਇਸ ਕਰਕੇ ਹਰੇਕ ਪਾਸਿਓਂ ਪੱਖੇ ਸਾਨੂੰ ਚਾਹੀਦੀ ਆ ਬੱਚਿਆਂ ਨੂੰ ਘਰੋਂ ਬਾਹਰ ਕੱਢੋ, ਉਹਨਾਂ ਨੂੰ ਜ਼ਿੰਮੇਵਾਰੀਆਂ ਦਿਓ। ਕੋਈ ਵੀ ਕੰਮ ਆ ਮਾੜਾ ਨਹੀਂ, ਜੇ ਤੁਹਾਨੂੰ ਕੋਈ ਆਪਣੇ ਸਟੋਰ ਤੇ ਲਾ ਲਓ, ਜੇ ਤੁਹਾਡੇ ਕੋਲ HVAC ਆ ਉਹ ਚ ਕਰ ਦਿਓ, ਕੁਛ ਵੀ ਆ, ਉਹ ਬੱਚਿਆਂ ਨੂੰ ਕੰਮ ਜ਼ਰੂਰ ਕਰਾਓ ਤੇ ਨਾਲ ਨਾਲ ਪੜ੍ਹਾਈ ਵੀ ਕਰਾਓ ਇਸ ਉਮਰ ਵਿੱਚ। ਨਹੀਂ ਬਿਲਕੁਲ, ਸੋ ਪੇਰੈਂਟਸ ਦਾ ਬੜਾ ਅਹਿਮ ਰੋਲ ਜਿਹੜਾ ਇਸ ਦੇ ਵਿੱਚ ਹੈਗਾ ਆ। ਅੱਛਾ ਗੁਰਮਿੰਦਰ ਭਾਜੀ, ਹੁਣ ਥੋੜ੍ਹਾ ਜਿਹਾ ਦੱਸਿਓ ਵੀ ਜਿੱਦਾਂ ਐਨਰਿਚਮੈਂਟ, ਹਾਈ ਸਕੂਲ ਐਨਰਿਚਮੈਂਟ ਵਾਲਿਆਂ ਦੀ ਗੱਲ ਕੀਤੀ, AP ਦੀ ਵੀ ਮੈਨੂੰ ਲੱਗਦਾ ਟੈਸਟ ਟੁਸਟ ਹੋ ਹਟੇ ਆ ਹੁਣ ਆਲਰੇਡੀ, ਹਾਂਜੀ, ਕੋਵਿਡ, ਹਾਂਜੀ ਹੋ ਹਟੇ ਆ, ਸੋ ਉਹਦੇ ਬਾਰੇ ਵੀ ਲੋਕਾਂ ਨੂੰ ਕੁਛ ਨਾ ਕੁਛ ਪਤਾ ਬੱਚਿਆਂ ਨੂੰ ਲੱਗ ਗਿਆ ਹੋਣਾ ਵੀ ਜੀ ਕੀ ਜਿਹੜਾ ਹੋ ਰਹਿੰਦਾ ਆ, ਕਿਵੇਂ ਜੀ ਆ। ਜੀ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਵੱਧ ਤੋਂ ਵੱਧ ਕ੍ਰੈਡਿਟ ਪਹਿਲਾਂ ਹੀ ਹਾਸਲ ਕਰ ਲਓ, ਤਾਂ ਜੋ ਜਦੋਂ ਤੁਸੀਂ ਕਾਲਜ ਦੇ ਵਿੱਚ ਜਾਣਾ ਹੈ, ਚਾਹੇ ਕਮਿਊਨਿਟੀ ਆ, ਚਾਹੇ CSU ਆ, ਚਾਹੇ ਕੋਈ ਵੀ ਮੁਲਕ ਦੇ ਕਿਸੇ ਵੀ ਕਾਲਜ ਦੇ ਵਿੱਚ ਜਾਣਾ ਹੈ, ਕਿਤੇ ਨਾ ਕਿਤੇ ਤੁਹਾਨੂੰ ਉਸ ਦਾ ਜਿਹੜਾ ਉਹ ਫਾਇਦਾ ਜਿਹੜਾ ਹੋਵੇ। ਸੋ ਸਮਰ ਸਕੂਲ ਦੇ ਜਿਹੜੇ ਸੈਸ਼ਨਸ ਕਿੱਦਾਂ ਕਿੱਦਾਂ ਦੇ ਹੁੰਦੇ, ਜੇ ਆਪਾਂ ਹੁਣ ਕਮਿਊਨਿਟੀ ਕਾਲਜਸ ਦੀ ਜਿਹੜੀ ਉਹ ਗੱਲ ਕਰੀਏ, ਤੇ ਕੀ ਇਹ ਕਿਸੇ ਵੀ ਹਾਈ ਸਕੂਲਰ ਨੂੰ ਲੈ ਲੈਣੇ ਚਾਹੀਦੇ ਆ, ਜਾਂ ਇਕੱਲੇ ਕਾਲਜ ਵਾਲੇ ਲੈਣ, ਜਾਂ ਕਿੱਦਾਂ ਕਿੰਨਾਂ ਦੇ ਲਈ ਇਹ ਬੈਸਟ ਆਪਸ਼ਨ ਹੁੰਦੀ ਹੈ ਸਮਰ ਸਕੂਲ ਲੈਣਾ? ਸੋ ਸਮਰ ਸਕੂਲ ਦੇ ਵਿੱਚ ਅਗੇਨ ਤੁਹਾਡਾ ਡਿਪੈਂਡ ਕਰਦਾ ਵੀ ਤੁਹਾਡਾ ਇੰਟਰਸਟ ਕੀ ਹੈ। ਫੋਰ ਐਗਜ਼ਾਮਪਲ ਜਿਹੜੇ ਹਾਈ ਸਕੂਲ ਦੇ ਸਟੂਡੈਂਟਸ ਹੈਗੇ ਆ, ਉਹ ਸਮਰ ਸਕੂਲ ਐਜ਼ ਏ ਹਾਈ ਸਕੂਲ ਐਨਰਿਚਮੈਂਟ ਦੇ ਰਾਹੀਂ ਰਹਿ ਸਕਦੇ ਆ, ਜਿਹੜੇ ਆਪਣੇ ਸਮਰ ਕਾਲਜ ਦੇ ਕੋਰਸਿਸ ਹੈਗੇ ਆ। ਤੇ ਜੇ ਤੁਸੀਂ ਗ੍ਰੈਜੂਏਟ ਹੋ ਚੁੱਕੇ ਆ ਹਾਈ ਸਕੂਲ ਤੋਂ, ਤੁਸੀਂ ਸਮਰ ਕੋਰਸਿਸ ਲੈ ਸਕਦੇ ਆ ਉਸ ਤੋਂ ਬਾਅਦ ਚ ਐਜ਼ ਏ ਰੈਗੂਲਰ ਸਟੂਡੈਂਟ, ਕਿਉਂਕਿ ਤੁਸੀਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਲਈ ਆ। ਜੇ ਕਈ ਵਾਰੀ ਹੁੰਦੇ ਜਿਹੜੇ ਆਪਣੇ ਕਈ ਸਟੂਡੈਂਟਸ ਹੈਗੇ ਆ, ਉਹ UC ਤੋਂ ਆਪਣਾ ਘਰ ਵਾਪਸ ਆ ਜਾਂਦੇ, ਜਿੱਦਾਂ ਬਾਹਰ ਪੜ੍ਹਦੇ, UC ਕਹਿ ਲਓ ਜਾਂ CSU, ਕਿਤੇ ਵੀ ਤੁਸੀਂ ਬਾਹਰ ਪੜ੍ਹਦੇ ਹੋ ਆਪਣੇ ਘਰ ਆਉਂਦੇ ਆ, ਤੁਸੀਂ ਤੁਸੀਂ ਇੱਕ ਅੱਧਾ ਕੋਰਸ ਲੈ ਲਓ ਜੇ ਤੁਹਾਨੂੰ ਲੋੜ ਹੈਗੀ ਆ ਆਪਣੇ ਡਿਗਰੀ ਵੱਲੋਂ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜੇ ਤੁਹਾਡੀ ਪਲੈਨਿੰਗ ਆ, ਮੈਂ ਮੁੜ ਕੇ ਇਹੋ ਕਹੂੰਗਾ, ਜਿਹੜੀ ਤੁਹਾਡੀ ਸਟੂਡੈਂਟ ਐਜੂਕੇਸ਼ਨ ਪਲਾਨ ਹੈਗੀ ਆ ਬੇਸਡ ਔਨ ਯੂਰ ਮੇਜਰ, ਇਹ ਟਾਈਮਿੰਗ ਇਜ਼ ਵੈਰੀ ਇੰਪੋਰਟੈਂਟ, ਤੇ ਕਿਹੜਾ ਕੋਰਸ ਕਿੱਥੇ ਲੈਣਾ ਉਹ ਵੀ ਬਹੁਤ ਜ਼ਰੂਰੀ ਆ। ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਇੰਜੀਨੀਅਰਿੰਗ ਦੀ, ਉਹਦੇ ਵਿੱਚ ਜੇ ਤੁਸੀਂ ਆਪਣਾ ਜਿੱਦਾਂ ਆਪਾਂ ਦਿਖਾ ਲਿਆ ਸੀਗਾ ਕਿ ਤੁਹਾਡਾ ਕੋਰਸ ਸੀਕੁਐਂਸਿੰਗ ਜਾਂ ਕੋਰਸ ਰੋਡ ਮੈਪ ਕੀ ਆ, ਉਹਦੇ ਵਿੱਚ ਤੁਹਾਨੂੰ ਦੱਸਿਆ ਕਿ ਤੁਹਾਡੇ ਆਲਮੋਸਟ 8 ਸਮੈਸਟਰਾਂ ਦੇ ਵਿੱਚ 4 ਸਾਲਾਂ ਦੇ ਵਿੱਚ ਤੁਸੀਂ ਆਹ ਡਿਗਰੀ ਕੰਪਲੀਟ ਕਰ ਲਓਗੇ ਜੇ ਤੁਸੀਂ ਇਦਾਂ ਕੋਰਸ ਸੀਕੁਐਂਸਿੰਗ ਲਓਗੇ। ਕਈ ਕੀ ਹੁੰਦਾ ਹੈ ਕਿ ਜੇ ਤੁਸੀਂ ਆਪਣੇ ਸਾਰੇ ਕੋਰਸਿਸ ਜਿੱਦਾਂ G ਦੇ ਪਹਿਲਾਂ ਕੰਪਲੀਟ ਕਰ ਲਏ ਫੋਰ ਐਗਜ਼ਾਮਪਲ, ਹਨਾ, ਉਹਦੇ ਕੀ ਹੁੰਦਾ ਹੈ, ਖਾਸ ਕਰ ਜਿਹੜੇ ਹਾਈ ਸਟੈਮ ਮੇਜਰ ਹੁੰਦੇ ਆ, ਉਹਦੇ ਵਿੱਚ ਤੁਹਾਡੇ ਕੋਲ ਅਖੀਰ ਦੇ ਵਿੱਚ ਜਾ ਕੇ ਕੋਈ ਕੋਰਸ ਰਹਿੰਦਾ ਨਹੀਂ ਲੈਣ ਨੂੰ, ਟੂ ਬਿਕਮ ਏ ਫੁੱਲ ਟਾਈਮ ਸਟੂਡੈਂਟ। ਠੀਕ ਆ, ਠੀਕ ਆ। ਵੀ ਤੁਹਾਡਾ ਫੇਸ ਕਰਕੇ ਕਈ ਵੀ ਹੁੰਦੇ ਜਿਹੜੇ ਬੱਚੇ ਫਾਈਨੈਂਸ਼ੀਅਲ ਏਡ ਤੇ ਡਿਪੈਂਡ ਕਰਦੇ ਆ, ਫਿਰ ਉਹ ਕੀ ਕਰਦੇ ਕਿ ਉਹ ਇੱਕ ਅੱਧਾ ਕੋਰਸ ਹੋਰ ਤੁਹਾਨੂੰ ਐਡ ਕਰਨਾ ਪੈਂਦਾ ਆ, ਕਿਉਂਕਿ ਤੁਸੀਂ ਉਹ ਕੋਰਸਿਸ ਪਹਿਲਾਂ ਹੀ ਕਰ ਲਏ ਆ। ਮੇਰੇ ਕਹਿੰਦਾ ਵੀ ਟਾਈਮਿੰਗ ਇਜ਼ ਐਵਰੀਥਿੰਗ, ਨੌਲੇਜ ਤੁਹਾਡੀ ਪਲਾਨ ਇਜ਼ ਵੈਰੀ ਇੰਪੋਰਟੈਂਟ, ਤੇ ਉਹਦਾ ਇੰਨਾ ਫਾਇਦਾ ਹੋ ਸਕਦਾ ਹੈ ਕਿ ਜੇ ਤੁਸੀਂ ਆਪਣੇ GE ਦੇ ਕੋਰਸਿਸ ਫੋਰ ਐਗਜ਼ਾਮਪਲ ਤੁਸੀਂ ਪਹਿਲਾਂ ਕੰਪਲੀਟ ਕਰ ਲਏ ਆ, ਤੇ ਤੁਹਾਡੇ ਕੋਲ ਦੋ ਚੀਜ਼ਾਂ ਹੋ ਜਾਣੀਆਂ। ਇੱਕ ਤਾਂ ਤੁਹਾਡੇ ਕੋਲ ਟਾਈਮ ਜ਼ਿਆਦਾ ਹੁੰਦਾ ਆ, ਤੁਸੀਂ ਆਪਣੇ ਜਿਹੜੇ ਡਿਫਿਕਲਟ ਕੋਰਸਿਸ ਜਾਂ ਅਪਰ ਡਿਵੀਜ਼ਨ ਦੇ ਕੋਰਸਿਸ ਹੁੰਦੇ ਆ, ਤੁਸੀਂ ਉਹਨਾਂ ਦੇ ਵਿੱਚ ਜ਼ਿਆਦਾ ਟਾਈਮ ਸਪੈਂਡ ਕਰ ਸਕਦੇ ਆ। ਦੂਆ ਉਹਦਾ ਫਾਇਦਾ ਇਹ ਹੈ ਕਿ ਜੇ ਤੁਸੀਂ ਘੱਟ ਕੋਰਸ ਲਾਇਆ, ਤੁਹਾਡੇ ਕੋਲ ਟਾਈਮ ਹੁੰਦਾ ਕਿ ਮੈਂ ਜੌਬ ਐਕਸਪੀਰੀਅੰਸ ਜ਼ਰੂਰ ਲਵਾਂ। ਸੋ ਇਸ ਕਰਕੇ ਨੁਕਸਾਨ ਕੋਈ ਨਹੀਂ, ਪਰ ਟਾਈਮਿੰਗ ਇਜ਼ ਐਵਰੀਥਿੰਗ ਐਂਡ ਪਲੈਨਿੰਗ ਇਜ਼ ਐਵਰੀਥਿੰਗ। ਹਾਊ ਟੂ ਮੇਕ ਦਿਸ ਐਜੂਕੇਸ਼ਨ ਪਲਾਨ? ਇਹ ਕੀ ਇੰਡੀਵਿਜੂਅਲ ਨੇ ਆਪ ਕਰਨਾ ਆ, ਜਿਹੜਾ ਸਕੂਲ ਕਾਲਜ ਦਾ ਕਾਉਂਸਲਰ ਆ ਉਹਦੇ ਨਾਲ ਬੈਠ ਕੇ ਗੱਲ ਕਰਨੀ ਆ? ਹਾਊ ਟੂ ਗੋ ਅਬਾਊਟ ਦਿਸ? ਸੋ ਜਿਹੜੀ ਤੁਹਾਡੀ ਸਟੂਡੈਂਟ ਐਜੂਕੇਸ਼ਨ ਪਲਾਨ ਹੁੰਦੀ ਆ, ਜਿੱਦਾਂ ਹੁਣ ਸਾਡੇ ਕਮਿਊਨਿਟੀ ਕਾਲਜ ਦੇ ਵਿੱਚ ਇਸ ਰਿਕੁਆਇਰਮੈਂਟ ਹੈ ਨਾ, ਸਾਨੂੰ ਉਹ ਜਿਹੜੇ ਸਾਡੇ ਕਾਉਂਸਲਰ ਹੁੰਦੇ ਆ, ਬੇਸਡ ਔਨ ਤੁਹਾਡੇ ਸਟੂਡੈਂਟਸ ਨੇ ਜਿਹੜਾ ਆਪਣਾ ਮੇਜਰ ਡਿਕਲੇਅਰ ਕੀਤਾ ਹੁੰਦਾ, ਉਸ ਹਿਸਾਬ ਨਾਲ ਤੁਹਾਡੀ ਉਹ ਐਜੂਕੇਸ਼ਨ ਪਲਾਨ ਪੂਰੀ ਬਣਾਉਂਦੇ ਆ।
ਜਿੱਦਾਂ ਹੁਣ ਕਈ ਬੱਚੇ ਆ ਬੱਚੇ ਸਟੂਡੈਂਟਸ ਹੈਗੇ ਆ, ਉਹ ਕਹਿੰਦੇ ਵੀ ਮੈਂ ਫੁੱਲ ਟਾਈਮ ਨਹੀਂ ਆ ਸਕਦਾ, ਹਨਾ, ਤੇ ਉਹ 6 ਯੂਨਿਟਾਂ ਲੈ ਰਹੀਆਂ ਜਾਂ 2 ਕਲਾਸਾਂ ਲੈ ਰਹੀਆਂ। ਕਈ ਹੈਗੇ ਆ ਉਹ ਅਸੀਂ 15 20 ਯੂਨਿਟਾਂ ਵੀ ਲੈ ਲੈਂਦੇ ਆ। ਸੋ ਇਸ ਕਰਕੇ ਜਿਹੜਾ ਤੁਹਾਡੀ ਉਹ ਸਟੂਡੈਂਟ ਐਜੂਕੇਸ਼ਨ ਪਲਾਨ ਹੈਗੀ ਆ, ਉਹ ਤੁਹਾਡੇ ਜਿਹੜੇ ਹੈਲਪ ਕਰਦੇ ਆ ਤੁਹਾਡੇ ਕਾਉਂਸਲਰਸ ਜਿਹੜੇ ਆਪਣੇ ਕਾਲਜਸ ਦੇ ਵਿੱਚ ਹੁੰਦੇ ਆ, ਤੇ ਯੂਨੀਵਰਸਿਟੀ ਦੇ ਵਿੱਚ ਕਈ ਵਾਰੀ ਅਸੀਂ ਉਹਨਾਂ ਨੂੰ ਐਡਵਾਈਜ਼ਰ ਵੀ ਕਹਿ ਦਿੰਦੇ ਆ, ਕਈ ਵਾਰੀ ਉਹ ਫੈਕਲਟੀ ਐਡਵਾਈਜ਼ਰ ਹੁੰਦੇ ਆ, ਕਿਉਂਕਿ ਤੁਹਾਡਾ ਜਿਹੜੇ ਮੇਜਰਸ ਹੁੰਦੇ ਆ ਦੇਰ ਵੈਰੀ ਪ੍ਰੋਗਰਾਮ ਸਪੈਸਿਫਿਕ, ਹਨਾ। ਤੇ ਪਰ ਤੁਹਾਡੀ ਜਿਹੜੇ ਰਿਗਾਰਡਲੈਸ ਤੁਹਾਡੇ ਜਿਹੜੇ ਸਟਾਫ ਹੈਗਾ ਆ, it could be a faculty ਜਿਹੜਾ ਇੰਸਟਰਕਸ਼ਨਲ ਫੈਕਲਟੀ ਹੁੰਦੇ ਆ ਜਾਂ ਤੁਹਾਡੇ ਕਾਉਂਸਲਿੰਗ ਫੈਕਲਟੀ ਹੁੰਦੇ ਆ, ਉਹ ਤੁਹਾਡੇ ਨਾਲ ਬੈਠ ਕੇ ਤੁਹਾਡੀ ਪੂਰੀ ਸਟੂਡੈਂਟ ਐਜੂਕੇਸ਼ਨ ਪਲਾਨ ਤੁਹਾਡੀ ਹੈਲਪ ਕਰਦੇ ਆ, ਜੇ ਤੁਸੀਂ ਉਹਨੂੰ ਫੋਲੋ ਕਰੋ, ਹਨਾ, ਤੇ ਤੁਹਾਨੂੰ ਫੋਲੋ ਕਰਨੀ ਪੈਂਦੀ ਆ। ਤੇ ਇਸ ਇੱਕ ਹੋਰ ਮੈਂ ਕੀ ਹੁੰਦਾ ਹੈ ਕਿ ਜੇ ਤੁਸੀਂ ਇਹਦਾ ਇੱਕ ਹੋਰ ਪੱਖ ਦਊਂਗਾ, ਕਈ ਵਾਰੀ ਕੀ ਹੁੰਦਾ ਕਿ ਅਸੀਂ ਆਪਣੇ ਕਈਆਂ ਬੱਚਿਆਂ ਦੇ ਵਿੱਚ ਜਾਂ ਫੈਮਿਲੀ 'ਚ ਹੁੰਦਾ ਜੀ ਮੇਰੇ ਬੱਚੇ ਨੇ 20 ਯੂਨਿਟਾਂ ਲਈਆਂ, 21 ਯੂਨਿਟਾਂ ਲਈਆਂ, ਮੈਂ ਕਿਹਾ ਬਹੁਤ ਵਧੀਆ। ਮੈਂ ਇਹ ਕਹੂੰਗਾ ਕਿ ਤੁਸੀਂ ਜਿਹੜੀਆਂ ਜ਼ਿਆਦਾ ਯੂਨਿਟਸ ਲੈਣ ਨਾਲੋਂ ਜੇ ਤੁਹਾਡਾ ਬੱਚਾ ਬਹੁਤ ਜ਼ਿਆਦਾ ਆਈ ਵੁੱਡ ਸੇ ਅਗਾਂਹ ਵਧੂ ਕਹਿ ਲਓ, ਤੇ ਉਹਨੂੰ ਕਹੋ ਵੀ ਨਾਲ ਪੁੱਤਰ ਕੰਮ ਕਰੋ। ਸੋ ਆਈ ਥਿੰਕ ਜਿਹੜਾ ਵੀ ਕੋਈ ਵੀ ਸਟੂਡੈਂਟ ਹੈਗਾ ਆ, ਜਿਹੜਾ ਨਾਲ ਐਜੂਕੇਸ਼ਨ ਦੇ ਨਾਲ ਵਰਕ ਐਕਸਪੀਰੀਅੰਸ ਲੈ ਰਿਹਾ ਆ, ਉਹਦਾ ਬਹੁਤ ਵੈਲਿਊ ਆ। ਉਹ ਤੁਹਾਡੀ ਗਾਹਾਂ ਜੌਬ ਲੈਣ ਦੇ ਵਿੱਚ ਬਹੁਤ ਮਦਦ ਕਰੂਗਾ, ਤੁਹਾਡੇ ਆਪਣੀ ਰੈਲੇਵੈਂਸੀ ਜਿਹੜੀ ਤੁਹਾਡੀ ਐਜੂਕੇਸ਼ਨ ਹੈਗੀ ਆ ਉਹਦੇ ਤੁਹਾਨੂੰ ਬਹੁਤ ਹੈਲਪ ਕਰੂਗਾ, ਤੇ ਨਾਲ ਤੁਸੀਂ ਕੰਮ ਵੀ ਕਰੋ ਤੇ ਨਾਲ ਪੜ੍ਹਾਈ ਵੀ ਕਰੋ। ਤੁਸੀਂ ਮੈਂ ਦੇਖਿਆ ਵੀ ਇੱਕ ਚੀਜ਼ ਆ ਪੜ੍ਹਾਈ ਦੇ ਨਾਲ ਜਿਹੜੀ ਇਹ ਜੌਬ ਆ ਜਾਂ ਐਕਸਪੀਰੀਅੰਸ ਹੈ, ਇਹਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਇਸ ਦੇ ਵਿੱਚ ਦਿੰਦੇ ਆ। ਜਿੱਦਾਂ ਤੁਸੀਂ ਕਿਹਾ ਵੀ ਈਵਨ ਕੋਈ ਐਕਸਟਰਾਆਰਡੀਨਰੀ ਅਕੈਡਮਿਕਸ ਦੇ ਵਿੱਚ ਅੱਗੇ ਚੱਲ ਰਿਹਾ, ਤੁਹਾਡਾ ਫੋਕਸ ਆ ਵੀ ਉਹ ਰੀਅਲ ਲਾਈਫ ਜਿਹੜਾ ਐਕਸਪੀਰੀਅੰਸ ਆ ਉਹ ਜਿਹੜਾ ਉਹ ਜ਼ਰੂਰ ਲਵੇ। ਵਾਈ ਡੂ ਯੂ ਥਿੰਕ ਇੰਨਾ ਜ਼ਿਆਦਾ ਜ਼ਰੂਰੀ ਕਿਉਂ ਆ? ਕਿਉਂਕਿ ਜਿਸ ਵੇਲੇ ਤੁਸੀਂ ਕੰਮ ਕਰਦੇ ਆ, ਉਹ ਆਪਣੇ ਐਜੂਕੇਸ਼ਨ ਤੋਂ ਬਹੁਤ ਵੱਖਰਾ ਹੁੰਦਾ। ਆਮ ਅਸੀਂ ਕਹਿ ਦਈਦਾ ਕਿ ਜੋ ਮੈਂ ਪੜ੍ਹਿਆ ਸੀ ਮੇਰੇ ਕੰਮ ਨਹੀਂ ਆਇਆ, ਹਨਾ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਤੁਸੀਂ ਪੜ੍ਹਾਉਣਾ ਆ ਕਿ ਤੁਸੀਂ ਉਹ ਰਾਈਟ ਅਵੇ ਉਹਨੂੰ ਅਪਲਾਈ ਕਰਨਾ, ਪਰ ਜੇ ਤੁਸੀਂ ਇੱਕ ਸਟਰਕਚਰਡ ਸਿਸਟਮ ਦੇ ਵਿੱਚੋਂ ਜਾਂਦੇ ਆ, ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੱਦਾਂ ਸੋਚਣਾ ਆ ਤੇ ਕਿੱਦਾਂ ਤੁਸੀਂ ਪ੍ਰੋਬਲਮਸ ਨੂੰ ਸੋਲਵ ਕਰਨਾ। ਜਿੰਨੇ ਤੁਹਾਡੇ ਕੋਲ ਤੁਸੀਂ ਵਰਸਟਾਈਲ ਹੁੰਦੀ, ਤੁਹਾਡੀ ਫਾਊਂਡੇਸ਼ਨ ਬਹੁਤ ਸਟਰੋਂਗ ਹੁੰਦੀ ਆ, ਤੁਸੀਂ ਉਨੇ ਹੀ ਵਧੀਆ ਜਾ ਕੇ ਆਪਣੇ ਕੰਮ ਤੇ ਪਰਫਾਰਮ ਕਰ ਸਕਦੇ ਆ। ਬਾਕੀ ਤੁਸੀਂ ਲੋਕਾਂ ਦੇ ਨਾਲ ਕੰਮ ਕਿੱਦਾਂ ਕਰਨਾ, ਇਹ ਬਹੁਤ ਇੰਪੋਰਟੈਂਟ ਹੈਗੀ ਆ। ਜਿੱਦਾਂ ਹੁਣ ਸਾਡੇ ਕੰਮ ਦੇ ਉੱਤੇ ਜਿੱਦਾਂ ਹੁਣ ਮੈਨੂਫੈਕਚਰਿੰਗ 'ਚ ਕੰਮ ਬਹੁਤ ਸਾਲ ਕੀਤਾ ਹੈ, ਕਈ ਵਾਰੀ ਸਾਨੂੰ ਕਈਆਂ ਬੰਦਿਆਂ ਨੂੰ ਉਹ ਸਮਾਰਟ ਬਹੁਤ ਹੁੰਦੇ, ਪਰ ਉਹ ਕਿਸੇ ਨਾਲ ਕੰਮ ਹੀ ਨਹੀਂ ਕਰ ਸਕਦੇ। ਉਹ ਆ ਕੇ ਤੁਹਾਡੀ ਟੀਮ ਨੂੰ ਇੱਦਾਂ ਖਰਾਬ ਕਰ ਦਿੰਦੇ ਆ ਕਿ ਉਹ ਤੁਹਾਡਾ ਸਾਰਾ ਕੰਮ ਹੀ ਖਰਾਬ ਹੋ ਜਾਂਦਾ। ਇਸ ਕਰਕੇ ਇਟਸ ਵੈਰੀ ਇੰਪੋਰਟੈਂਟ ਫॉर ਯੂ ਟੂ ਨੋ ਵੀ ਮੈਂ ਕਿਸੇ ਨਾਲ ਕਿੱਦਾਂ ਕੰਮ ਕਰਨਾ ਤੇ ਕਿਸੇ ਤੋਂ ਕੰਮ ਕਰਵਾਉਣਾ ਕਿੱਦਾਂ ਆ। ਇਹ ਆਰਟ ਆ, ਪੜ੍ਹਾਈ ਵੀ ਜ਼ਰੂਰੀ ਆ, ਪਰ ਜੇ ਤੁਸੀਂ ਗਾਹਾਂ ਜਾ ਕੇ ਤਰੱਕੀਆਂ ਕਰਨਾ ਆ, ਤੁਹਾਡੇ ਜਿਹੜੇ ਵਰਕ ਐਕਸਪੀਰੀਅੰਸ, ਤੁਹਾਡੇ ਸੋਸ਼ਲ ਸਕਿੱਲਸ, ਤੁਹਾਡੇ ਲੀਡਰਸ਼ਿਪ ਸਕਿੱਲਸ, ਤੁਹਾਡਾ ਇਮੋਸ਼ਨਲ ਇੰਟੈਲੀਜੈਂਸ ਕਹਿ ਲਓ ਜਾਂ EQ, ਇਮੋਸ਼ਨਲ IQ ਤਾਂ ਹੈਗਾ ਆ, ਪਰ ਇਸ EQ ਇਜ਼ ਵੈਰੀ ਇੰਪੋਰਟੈਂਟ। ਤੁਹਾਡਾ ਇਮੋਸ਼ਨਲ ਕੁਐਸਚਨ ਜਾਂ ਕਹਿ ਲਓ ਤੁਹਾਡੀ ਇਜ਼ ਵੈਰੀ ਇੰਪੋਰਟੈਂਟ। ਤੇ ਤੁਸੀਂ ਜਦ ਤੱਕ ਕੰਮ ਨਹੀਂ ਕਰਦੇ, ਤੁਹਾਨੂੰ ਉਹ ਆਉਣਾ ਨਹੀਂ, ਬਹੁਤ ਤੁਹਾਨੂੰ ਪਤਾ ਨਹੀਂ ਲੱਗਣਾ। ਹਾਂਜੀ, ਅੱਛਾ, ਡੈਡਲਾਈਨਸ ਦੇ ਬਾਰੇ ਵੀ ਹੁਣ ਸਾਨੂੰ ਥੋੜਾ ਦੱਸ ਦਿਓ ਵੀ ਕਿਹੜੀਆਂ ਡੈਡਲਾਈਨਸ ਹੈ ਸਮਰ ਸਕੂਲ ਸੈਸ਼ਨਸ ਦੇ ਲਈ ਜਿਹੜੀਆਂ ਹੈਗੀਆਂ, ਜਿਨ੍ਹਾਂ ਦੇ ਉੱਤੇ ਫੋਕਸ ਹੋਣਾ ਚਾਹੀਦਾ ਆ। ਐਜ਼ ਏ ਪੇਰੈਂਟ ਅਸੀਂ ਪੇਰੈਂਟਸ ਦੇ ਉੱਤੇ ਨੂੰ ਤਾਂ ਵੀ ਨਾਲ ਕਹਿ ਰਹੇ ਹਾਂ ਵੀ ਤੁਸੀਂ ਆਪਣੇ ਬੱਚਿਆਂ ਨਾਲ ਗੱਲ ਕਰਿਓ, ਉਹਨਾਂ ਨੂੰ ਪੁੱਛਿਓ, ਉਹਨਾਂ ਨੂੰ ਦੱਸਿਓ ਵੀ ਤੂੰ ਕੁਝ ਲਿਆ ਆ, ਆਪਣੇ ਬੱਚੇ ਨੂੰ ਜਿਹੜਾ ਪੁੱਛਿਓ ਵੀ ਕੋਈ ਸੈਸ਼ਨ ਲਿਆ ਆ, ਜੇ ਨਹੀਂ ਆ ਤਾਂ ਇੱਥੇ ਜਾ ਕੇ ਰਿਸੋਰਸਿਸ ਅਵੇਲੇਬਲ ਆ, ਇੱਥੇ ਆਪਾਂ ਇਕੱਠੇ ਬੈਠ ਕੇ ਦੇਖ ਸਕਦੇ ਹਾਂ। ਜਿਹੜੀ ਵੀ ਤੁਸੀਂ ਮੇਜਰ ਕਰਨਾ ਹੈ ਅੱਗੇ ਜਾ ਕੇ, ਉਹਦੇ ਲਈ ਆਪਾਂ ਦੇਖੀਏ ਵੀ ਕਿਹੜਾ ਕੋਰਸ ਆਪਾਂ ਕਰ ਸਕਦੇ ਹਾਂ, ਕਿਉਂਕਿ ਇਵੈਂਚੁਅਲੀ ਇਹਦਾ ਤੁਹਾਨੂੰ ਫਾਇਦਾ ਜਿਹੜਾ ਉਹ ਹੋਊਗਾ। ਸੋ ਥੋੜਾ ਦੱਸਿਓ, ਡੈਡਲਾਈਨਸ ਵਗੈਰਾ ਥੋੜੀਆਂ ਦੱਸਿਓ ਸਾਨੂੰ। ਜੀ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਆਪਣੇ ਮੇਨ ਜ਼ਿਆਦਾ ਸਰੋਤੇ ਫ੍ਰੈਜ਼ਨੋ ਸਿਟੀ ਕਾਲਜ ਦੇ ਫ੍ਰੈਜ਼ਨੋ ਦੇ ਵਿੱਚ ਹੈਗੇ ਆ, ਤੇ ਆਪਣੇ ਇਸ ਵੇਲੇ ਜੇ ਤੁਸੀਂ ਫ੍ਰੈਜ਼ਨੋ ਸਿਟੀ ਕਾਲਜ ਦੇ ਵੈਬਸਾਈਟ ਤੇ ਜਾਓਗੇ, ਤੇ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਆ ਆਪਣੀ ਸਕਰੀਨ ਦੇ ਉੱਤੇ, ਅਸੀਂ ਪ੍ਰੀ ਮੱਚ 4 ਕੈਟੇਗਰੀ ਦੀਆਂ ਕਲਾਸਿਸ ਹੈਗੀਆਂ, ਜਿਹੜੀਆਂ 4 ਹਫ਼ਤੇ ਦੇ ਵਿੱਚ, 10 ਹਫ਼ਤਿਆਂ ਦੇ ਵਿੱਚ, 8 ਤੇ 6 ਹਫ਼ਤੇ ਵੱਖੋ ਵੱਖਰੀਆਂ ਉਹਨਾਂ ਦੀਆਂ ਡੈਡਲਾਈਨਸ, ਸਟਾਰਟ ਤੇ ਐਂਡ ਲਾਈਨਸ ਹੈਗੀਆਂ ਆ। ਤੁਸੀਂ ਆਪਣੇ ਸਕੈਜੂਲ ਦੇ ਵਿੱਚ ਦੇਖੋ ਕਿ ਤੁਸੀਂ ਕਿਹੜੀ ਕਲਾਸ ਤੁਹਾਡੇ ਸਕੈਜੂਲ ਫਿੱਟ ਹੁੰਦੀ ਹੈ। ਇੱਕ ਕਲਾਸ ਲੈ ਲਓ, ਜ਼ਿਆਦਾ ਲੈਣ ਦਾ ਕੋਈ ਜ਼ਰੂਰਤ ਨਹੀਂ ਹੈਗਾ, ਕਿ ਤੁਸੀਂ ਯੂ ਕੀਪ ਇਨ ਟੱਚ ਵਿਦ ਸਕੂਲ ਐਂਡ ਨਾਲ ਤੁਸੀਂ ਕੰਮ ਵੀ ਜ਼ਰੂਰ ਕਰੋ। ਮੇਰਾ ਤਾਂ ਇਹੀ ਹੈ। ਜਿੱਦਾਂ ਹੁਣ ਆਪਣੇ 4 ਹਫ਼ਤਿਆਂ ਦੀ ਜਿਹੜੀ ਕਲਾਸ ਹੈਗੀ ਆ ਫ੍ਰੈਜ਼ਨੋ ਸਿਟੀ ਦੇ ਵਿੱਚ, ਉਹ ਮਈ 26 ਨੂੰ, ਜਿਹੜੀਆਂ ਅੱਜ ਸੋਮਵਾਰ ਤੋਂ
ਸ਼ੁਰੂ ਹੋ ਆਲਰੇਡੀ ਗਿਆ। ਸ਼ੁਰੂ ਹੋ ਚੁੱਕੀਆਂ ਆ। ਤੇ ਜੇ ਤੁਸੀਂ ਇੱਥੇ ਦੇ ਰੈਜ਼ੀਡੈਂਟ ਹੈਗੇ ਆ, ਜਿੱਦਾਂ ਆਪਾਂ ਗੱਲ ਕਰਦੇ ਸੀਗੇ, ਸਿਰਫ ਉਹਦੀ $46 ਪਰ ਯੂਨਿਟ ਉਹਦੀ ਫੀਸ ਆ। ਜਿਹੜੀ ਫੀ ਹੈਗੀ ਆ, ਤੇ ਹਮ, ਵੈਰੀ ਅਫੋਰਡੇਬਲ। ਤੇ ਜੇ ਤੁਸੀਂ ਇੱਥੇ ਦੇ ਰੈਜ਼ੀਡੈਂਟ ਹੈਗੇ ਆ, ਤੁਸੀਂ ਆਪਣਾ ਟਾਈਮ ਦੇ ਵਿੱਚ ਇਹ ਖਰਾਬ ਨਾ ਕਰੋ। ਤੇ ਜੇ ਤੁਸੀਂ ਕਲਾਸਿਸ ਨਾਲ ਲਈ ਚਲੋਗੇ, ਤੁਸੀਂ ਦੇਖੋਗੇ ਕਿ ਤੁਹਾਡਾ ਕਹਿਣਾ ਮੈਂ ਤਾਂ ਜੀ ਅੱਧੀ ਡਿਗਰੀ ਕਰ ਵੀ ਲਈ ਆਲਰੇਡੀ, ਉਹ ਤੁਹਾਨੂੰ ਹੌਸਲਾ ਬਹੁਤ ਹੋ ਜਾਂਦਾ। ਤੁਸੀਂ ਜਿਹੜੇ ਨਾ ਵਿਚਾਲੇ ਜੇ ਚੱਲ ਜਾਂਦੇ ਆ, ਅੱਧੀ ਡਿਗਰੀ ਤੁਹਾਡੀ ਹੋ ਜਾਂਦੀ ਆ, ਫਿਰ ਤੁਸੀਂ ਬੰਦਾ ਤੁਰਦਾ ਰਹਿੰਦਾ ਬਹੁਤ ਛੇਤੀ। ਮੇਰਾ ਤਾਂ ਟਾਈਮ ਲੰਘ ਗਿਆ। ਸੋ ਇਸ ਕਰਕੇ ਹੌਲੀ ਹੌਲੀ ਤੁਸੀਂ ਇੰਕਰੀਮੈਂਟ ਕਰੀ ਚਲੋ। ਬਾਕੀ ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਆਹ ਐਪਲੀਕੇਸ਼ਨ ਪ੍ਰੋਸੈਸ ਹੈਗਾ, ਤੁਸੀਂ ਕਿੱਦਾਂ ਅਪਲਾਈ ਕਰਨਾ। ਮੈਂ ਹਾਲੇ ਵੀ ਕਹੂੰਗਾ ਕਿ ਤੁਹਾਡਾ ਅਪਲਾਈ ਤੁਸੀਂ ਕਦੀ ਵੀ ਕਰ ਸਕਦੇ ਆ। ਟਾਈਮਿੰਗ ਇਜ਼ ਐਵਰੀਥਿੰਗ। ਤੁਸੀਂ ਇਹ ਨਹੀਂ ਹੁੰਦਾ ਕਿ ਮੇਰੀ ਰਜਿਸਟ੍ਰੇਸ਼ਨ ਕੱਲ੍ਹ ਆ ਤੇ ਮੈਂ ਅੱਜ ਐਪਲੀਕੇਸ਼ਨ ਕੰਪਲੀਟ ਕਰਾਂ, ਬਹੁਤ ਔਖਾ ਹੋ ਜਾਂਦਾ, ਤੁਸੀਂ ਕਰ ਨਹੀਂ ਸਕਦੇ। ਤੇ ਮੈਂ ਆਲਵੇਜ਼ ਕਹਿੰਦਾ ਹੁੰਦਾ ਕਿ ਗੁੱਡ ਸਟਾਰਟ ਇਜ਼ ਹਾਫ ਵਿਨ। ਜੇ ਤੁਸੀਂ ਚੰਗੇ ਤਰੀਕੇ ਨਾਲ ਸਟਾਰਟ ਕਰ ਲਿਆ, ਤੁਸੀਂ ਅੱਧਾ ਜਿੱਤ ਗਏ। ਇਸ ਕਰਕੇ ਪਲਾਨ ਕਰੋ। ਆਪਣੇ ਜ਼ਿਆਦਾਤਰ ਮੈਂ ਦੇਖਿਆ ਰਾਜ ਆਪਣੀ ਕਮਿਊਨਿਟੀ ਦੇ ਵਿੱਚ ਇਹ ਸਾਰਿਆਂ 'ਚ ਹੋਊਗਾ ਕਿ ਆਪਾਂ ਖੜੇ ਪੈਰ ਕੋਈ ਡਿਸੀਜਨ ਲੈਣ ਦੀ ਕੋਸ਼ਿਸ਼ 11th ਕਰਦੇ। ਆਵਰ ਦੀ ਆਦਤ ਆ। ਜੀ ਜੀ। ਪ੍ਰੋਕ੍ਰੈਸਟੀਨੇਟ ਨਾ ਕਰੋ। ਜੇ ਆਪਾਂ ਪ੍ਰੋਕ੍ਰੈਸਟੀਨੇਸ਼ਨ ਨਹੀਂ ਕਰਦੇ, ਕੋਈ ਵੀ ਕੰਮ ਆ, ਸਾਨੂੰ ਉਹਦੇ ਵਿੱਚ ਥੋੜਾ ਸੌਖਾ ਹੋ ਜਾਂਦਾ। ਕੰਮ ਤਾਂ ਅਸੀਂ ਕਰ ਲਈਦਾ ਧੱਕੇ ਧੁੱਕੇ ਮਾਰ ਕੇ, ਪਰ ਉਹ 'ਚ ਸਵਾਦ ਜਿਹਾ ਨਹੀਂ ਆਉਂਦਾ। ਇਸ ਕਰਕੇ ਤੁਸੀਂ ਐਫੀਸ਼ੀਐਂਸੀ ਇਜ਼ ਵੈਰੀ ਇੰਪੋਰਟੈਂਟ। ਤੁਹਾਡਾ ਟਾਈਮ ਜ਼ਿਆਦਾ ਵੇਸਟ ਹੁੰਦਾ ਤੇ ਤੁਹਾਡੀ ਫਰਸਟ੍ਰੇਸ਼ਨ ਜ਼ਿਆਦਾ ਹੋ ਜਾਂਦੀ ਆ। ਬਾਕੀ ਜੇ ਤੁਹਾਨੂੰ ਕੋਈ ਹੈਲਪ ਕਰ ਰਿਹਾ, ਉਹ ਵੀ ਫਰਸਟ੍ਰੇਟ ਹੋ ਜਾਂਦੇ ਆ, ਇਸ ਚੀਜ਼ਾਂ ਦੀ ਹੈਲਪ ਕਿੱਦਾਂ ਕਰੀਏ। ਯਾ ਨਹੀਂ, ਇੱਕ ਮੋਟੀਵੇਸ਼ਨਲ ਚੀਜ਼ ਆ ਗੁਰਵਿੰਦਰ ਜੀ ਵੀ ਜੇ ਤੁਸੀਂ ਭੱਜਣ ਦੇ ਲਈ, ਦੌੜਨ ਦੇ ਲਈ ਨਿਕਲੇ ਆ, ਯੂ ਆਰ ਅ ਲੈਪ ਹੈਡ ਆਫ ਜਿਹੜਾ ਇਸ ਟਾਈਮ ਸੋਫੇ ਤੇ ਬੈਠਾ ਹੈ। ਬਿਲਕੁਲ ਜੀ, ਬਿਲਕੁਲ। ਠੀਕ ਹੈ ਨਾ, ਵੀ ਐਟਲੀਸਟ ਤੁਸੀਂ ਬਾਹਰ ਨਿਕਲੇ ਆ, ਵੀ ਤੁਸੀਂ ਕਰ ਰਹੇ ਆ, ਕੁਝ ਕਰ ਰਹੇ ਆ। ਕਈ ਜਣੇ ਸੋਚ ਰਹੇ ਆ, ਤੁਸੀਂ ਅਪਲਾਈ ਕਰਤਾ ਆ, ਤੁਸੀਂ ਰਜਿਸਟਰ ਕਰ ਲਿਆ ਆ, ਦੈਟ ਮੇਕਸ ਅ ਹਿਊਜ ਡਿਫਰੈਂਸ। ਫਿਰ ਤੁਹਾਨੂੰ ਪਤਾ ਆ ਵੀ ਨਹੀਂ, ਇਹ ਹੁਣ ਮੈਂ ਕਰਦਾ ਆ, ਸੋ ਯੂ ਹੈਵ ਟੂ ਡੂ ਇਟ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਕੱਲ੍ਹ ਨੂੰ ਮੇਰੇ ਇੱਕ ਭੈਣ ਦੀ ਫੋਨ ਆਇਆ ਵੀ ਮੈਂ ਐਮਾਜ਼ੋਨ 'ਚ ਕੰਮ ਕਰਦੀ ਹਾਂ, ਤੇ ਵੀ ਕੰਮ ਔਖਾ, ਵੀ ਹੁਣ ਮੈਂ 2-3 ਸਾਲ ਹੋ ਗਏ, ਪਰ ਕੁਛ ਮਤਲਬ ਠੀਕ ਆ, ਅਸੀਂ ਕੰਮ ਕਰ ਰਹੇ ਹਾਂ, ਜ਼ਰੂਰਤ ਹੈਗੀ ਆ। ਤੇ ਉਹਨੂੰ ਜਿੱਦਾਂ ਹੁਣ ਫਿਰ ਉਹ ਗੱਲ ਕਰਕੇ ਉਹ ਹੁਣ ਜਾ ਕੇ ਉਹਨੇ ਆਪਣੇ ਵੀਕਐਂਡ ਤੇ ਕਾਲਜ ਦੀ ਐਪਲੀਕੇਸ਼ਨ ਉਹਨੇ ਭਰ ਲਈ, ਤੇ ਅੱਜ ਉਹ ਜਾ ਕੇ ਆਪਣੇ ਕਾਲਜ ਦੇ ਵਿੱਚ ਕਾਉਂਸਲਰ ਨਾਲ ਮਿਲ ਕੇ ਆਈ ਆ, ਮੈਂ ਗਾਹਾਂ ਕਿੱਦਾਂ ਪੜ੍ਹਾਈ ਕਰਨੀ ਆ। ਸੋ ਹੁਣ ਦੇਖੋ, ਸਾਨੂੰ ਟਾਈਮ ਕੱਢਣਾ ਪੈਣਾ। ਤੇ ਅਸੀਂ ਹੁਣ ਗੁਰਦੁਆਰਾ ਸਾਹਿਬ ਵੀ ਆਪਣੇ ਕਾਉਂਸਲਰ ਜਿੱਦਾਂ ਲੈ ਕੇ ਆਉਣੇ ਆ। ਅਗਲੇ ਹਫ਼ਤੇ ਸਾਡੇ ਕੋਲ ਆਹ ਸੰਡੇ ਨੂੰ ਫਿਰ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਕਾਉਂਸਲਰਸ ਨੇ ਆਉਣਾ ਆ। ਜਿਹੜੀ ਆਪਣੀ ਇੰਗਲਿਸ਼ ਫॉर ਮਲਟੀਲਿੰਗੁਅਲ ਸਟੂਡੈਂਟਸ ਜਿਹੜੀ ਕਲਾਸ ਆਪਾਂ ਕਰ ਰਹੇ ਆ, ਉਹ ਸ਼ੁਰੂ ਹੋਣ ਜਾ ਰਹੀ ਆ। ਤੇ ਜ਼ਰੂਰ ਤੁਸੀਂ ਆ ਕੇ ਆਪਣੀ ਐਪਲੀਕੇਸ਼ਨ ਕਰਵਾ ਲਓ। ਤੇ ਉਸ ਕੋਰਸ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਜੌਬ ਹੈ ਨਹੀਂ ਇਸ ਵੇਲੇ, ਜਾਂ ਤੁਸੀਂ ਲੱਭ ਰਹੇ ਆ, ਉਸ ਕੋਰਸ ਦੇ ਵਿੱਚ ਤੁਸੀਂ ਇਨਰੋਲ ਹੋ ਜਾਓ। ਤੇ ਬੇਸ਼ੱਕ ਤੁਹਾਨੂੰ ਇੰਗਲਿਸ਼ ਆਉਂਦੀ ਵੀ ਆ, ਕੋਈ ਗੱਲ ਨਹੀਂ। ਕਾਹਦੇ ਲਈ? ਤੁਹਾਨੂੰ ਇੱਕ ਵਾਰੀ ਤੁਹਾਡਾ ਨਾ ਜਿਹੜਾ ਰੂਟੀਨ ਬਣ ਜਾਂਦਾ, ਫਿਰ ਤੁਹਾਡੇ ਨਾਲੇ ਚਾਅ ਹੋ ਜਾਂਦਾ ਵੀ ਮੈਂ ਗਾਹਾਂ ਪੜ੍ਹਾਂ, ਤੁਹਾਨੂੰ ਪਤਾ ਲੱਗ ਜਾਂਦਾ, ਤੇ ਤੁਸੀਂ ਨਾਲ ਨਾਲ ਗਾਹਾਂ ਤੁਹਾਡੀ ਸੌਖਾ ਹੋ ਜਾਣਾ। ਕਿਉਂਕਿ ਤੁਹਾਡੀ ਆਈਡੀ ਇੱਕ ਵਾਰੀ ਤੁਸੀਂ ਬਣਾ ਲਈ, ਉਹ ਤੁਹਾਡੇ ਨਾਲ ਰਹਿਣੀ ਹੈ। ਤੁਸੀਂ ਚੌਹਾਂ ਕਾਲਜਾਂ ਦੇ ਵਿੱਚ ਕਿਤੇ ਵੀ ਐਡਮਿਸ਼ਨ ਲੈ ਸਕਦੇ ਆ, ਜੇ ਤੁਸੀਂ ਆਪਣੇ ਫ੍ਰੈਸਨੋ ਏਰੀਆ ਦੇ ਵਿੱਚ ਆ। ਪਰ ਜੇ ਤੁਸੀਂ ਤਾਂ ਕੈਲੀਫੋਰਨੀਆ ਦੇ ਕਿਤੇ ਵੀ ਏਰੀਆ ਦੇ ਵਿੱਚ ਹੈਗੇ ਆ, ਜ਼ਰੂਰ ਜਾ ਕੇ ਉਸ ਕਾਲਜ ਦੇ ਵਿੱਚ ਆ ਕੇ ਗੱਲ ਕਰੋ, ਤੇ ਉਹਨਾਂ ਦੇ ਨਾਲ ਆਪਣੀ ਕਾਲਜ ਦੀ ਐਪਲੀਕੇਸ਼ਨ ਭਰ ਕੇ ਆਪਣੀ ਸਟੂਡੈਂਟ ਆਈਡੀ ਜ਼ਰੂਰ ਲਓ। ਜੀ ਜੀ। ਤੇ ਇਸ ਤੋਂ ਇਲਾਵਾ ਜਿੱਦਾਂ ਹੁਣ ਤੁਸੀਂ ਫ੍ਰੈਸਨੋ ਸਿਟੀ ਕਾਲਜ ਦਾ ਦੱਸਿਆ, ਤੁਹਾਡੇ ਆਪਣੇ ਜਿਹੜਾ ਕਮਿਊਨਿਟੀ ਕਾਲਜ ਆ ਮਡੇਰੇ ਵਾਲਾ, ਉਹਦੇ ਬਾਰੇ ਵੀ ਥੋੜਾ ਸਾਨੂੰ ਸ਼ੇਅਰ ਕਰ ਦਿਓ, ਦੱਸ ਦਿਓ। ਹਾਂਜੀ, ਜਿੱਦਾਂ ਹੁਣ ਮਡੇਰੇ ਕਾਲਜ ਦੇ ਵਿੱਚ ਵੀ ਆਪਣੀਆਂ ਕਲਾਸਿਸ ਸ਼ੁਰੂ ਹੋ ਚੁੱਕੀਆਂ ਆ। ਤੇ ਤੁਸੀਂ ਦੇਖ ਰਹੇ ਆ ਆਪਣੀ ਸਕਰੀਨ ਦੇ ਉੱਤੇ ਜਿਹੜਾ ਆਪਣਾ ਵੈਬ ਪੇਜ ਹੈਗਾ ਆ। ਤੁਸੀਂ ਐਡਮਿਸ਼ਨਸ ਐਂਡ ਰੈਕਰਡਸ ਦੇ ਥੱਲੇ ਜਾ ਕੇ ਸਕੇਜੂਲ ਆਫ ਕਲਾਸਿਸ ਤੁਸੀਂ ਦੇਖ ਸਕਦੇ ਆ ਵੀ ਕਿਹੜੀਆਂ ਕਿਹੜੀਆਂ ਕਲਾਸਿਸ ਸ਼ੁਰੂ ਆ। ਤੇ ਇੱਕ ਮੈਂ ਹੋਰ ਕਹੂੰਗਾ ਕਿ ਕਈ ਵਾਰੀ ਇਹ ਜ਼ਰੂਰੀ ਨਹੀਂ ਕਿ ਸਾਰੀਆਂ ਕਲਾਸਿਸ ਇਨ ਪਰਸਨ ਹੀ ਹੁੰਦੀਆਂ ਆ। ਵੀ ਤੁਹਾਨੂੰ ਤੁਸੀਂ ਇਹ ਆਪਣੀ ਕਲਾਸਿਸ ਜਿੱਦਾਂ ਹੁਣ ਤੁਸੀਂ ਆਪਣਾ ਸਕਰੀਨ ਤੇ ਦੇਖ ਰਹੇ ਆ ਕਿ ਉਹਨਾਂ ਨੇ 2 ਤਰੀਕੇ ਦੀਆਂ ਕਲਾਸਿਸ ਲਿਖੀਆਂ ਆ, ਜਿਹੜੀਆਂ ਇੱਕ ਹੋ ਗਈਆਂ ਸਿੰਕਰਨਸ। ਇਹਦਾ ਮਤਲਬ ਇਹ ਆ ਕਿ ਤੁਹਾਨੂੰ ਉਹ ਲਾਈਵ, ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਆ, ਤੁਸੀਂ ਟੀਚਰ ਦੇ ਨਾਲ ਬੈਠ ਕੇ ਕਲਾਸ ਦੇ ਵਿੱਚ ਆਪਣੇ ਘਰੋਂ ਹੀ ਤੁਸੀਂ ਪੜ੍ਹ ਸਕਦੇ ਆ ਵੀਆ ਜ਼ੂਮ ਜਾਂ ਕੋਈ ਵੀ ਤੁਹਾਡਾ ਮਾਧਿਅਮ ਹੈਗਾ ਆ। ਦੂਈ ਹੈਗੀਆਂ ਆ ਉਹਨੂੰ ਏਸਿੰਕਰਨਸ ਕਹਿੰਦੇ ਆ। ਉਹਦੇ ਵਿੱਚ ਵੀ ਤੁਸੀਂ ਆਪਣੀ ਘਰੋਂ ਹੀ ਬੈਠ ਕੇ ਤੁਸੀਂ ਆਪਣੇ ਸਕੇਜੂਲ ਦੇ ਨਾਲ ਤੁਸੀਂ ਉਹ ਕਲਾਸ ਨੂੰ ਲੈ ਸਕਦੇ ਆ। ਜਿਹੜਾ ਤੁਹਾਡਾ ਫੈਕਲਟੀ ਹੁੰਦਾ ਆ, ਉਹ ਤੁਹਾਡਾ ਮੋਨੀਟਰ ਕਰਦੇ ਆ, ਤੁਹਾਡੀਆਂ ਅਸਾਈਨਮੈਂਟਸ ਸਾਨੂੰ ਦਿੰਦੇ ਆ, ਤੇ ਤੁਹਾਨੂੰ ਉਹ ਗ੍ਰੇਡਿੰਗ ਕਰਕੇ, ਪਰ ਉਹ ਅਵੇਲੇਬਲ ਜ਼ਰੂਰ ਹੁੰਦੇ ਆ ਕਿ ਤੁਸੀਂ ਉਹਨਾਂ ਨੂੰ ਈਮੇਲ ਕਰਕੇ ਜਾਂ ਤੁਸੀਂ ਉਹਨਾਂ ਨੂੰ
ਟੈਕਸਟ ਕਰਕੇ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਕਿ ਮੈਨੂੰ ਆਹ ਤੰਗੀ ਹੋ ਰਹੀ ਆ। ਤੇ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਕੰਪਿਊਟਰ ਸਕਿੱਲਸ ਆ ਇਹਨਾਂ ਲਈ ਤੁਹਾਨੂੰ ਆਉਣੇ ਚਾਹੀਦੇ, ਕਿਉਂਕਿ ਕਈ ਜੋ ਸਟਰਗਲ ਕਰਦੇ ਆ ਕਿਉਂਕਿ ਉਹਨਾਂ ਕੋਲ ਕੰਪਿਊਟਰ ਸਕਿੱਲਸ ਨਹੀਂ ਹੁੰਦੇ। ਸੋ ਇਸ ਕਰਕੇ ਮੇਕ ਸ਼ੋਰ ਜੇ ਤੁਸੀਂ ਕਲਾਸ ਦੇ ਵਿੱਚ ਐਨਰੋਲ ਹੋਏ ਆ, ਡ੍ਰੌਪ ਡੈਡਲਾਈਨ ਦੀ ਤੁਸੀਂ ਜ਼ਰੂਰ ਖਿਆਲ ਰੱਖਿਆ ਕਰੋ। ਜੇ ਵਾਹਿਗੁਰੂ ਨਾ ਕਰੇ ਕੋਈ ਕੰਮ ਕਰਕੇ ਤੁਸੀਂ ਉਸ ਕਲਾਸ ਨੂੰ ਨਹੀਂ ਕੰਟੀਨਿਊ ਕਰ ਸਕਦੇ, ਮੇਕ ਸ਼ੋਰ ਤੁਸੀਂ ਉਸ ਕਲਾਸ ਨੂੰ ਡ੍ਰੌਪ ਜ਼ਰੂਰ ਕਰ ਦਿਓ ਡੈਡਲਾਈਨ ਤੋਂ ਪਹਿਲਾਂ। ਵੈਰੀ ਇੰਪੋਰਟੈਂਟ, ਕਿਉਂਕਿ ਜਿਹੜਾ ਤੁਹਾਡਾ ਗ੍ਰੇਡ ਆ ਗਿਆ ਉਹ ਤੁਹਾਡਾ ਜਾਣਾ ਨਹੀਂ, ਉਹ ਤੁਹਾਡੀ ਟ੍ਰਾਂਸਕ੍ਰਿਪਟ ਤੇ ਰਹਿਣਾ। ਜੇ ਵਾਹਿਗੁਰੂ ਤੁਸੀਂ ਕਹੋ ਵੀ ਤੁਹਾਡੀ ਨਹੀਂ ਗਿਆ ਕਲਾਸ ਦੇ ਵਿੱਚ, ਤੁਸੀਂ ਡ੍ਰੌਪ ਨਾ ਕੀਤਾ, ਤੁਹਾਨੂੰ F ਗ੍ਰੇਡ ਮਿਲ ਜਾਣਾ, ਉਹ ਟ੍ਰਾਂਸਕ੍ਰਿਪਟ ਤੇ ਰਹਿਣਾ। ਸੋ ਇਹ ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਆ ਜ਼ਰੂਰ ਆ, ਤੁਸੀਂ ਲਾਓ, ਐਨਰੋਲ ਹੋਵੋ। ਜੇ ਨਾ ਚੰਗਾ ਲੱਗਾ ਤੇ ਤੁਸੀਂ ਉਹਨੂੰ ਡ੍ਰੌਪ ਕਰ ਦਿਓ ਡੈਡਲਾਈਨ ਤੋਂ ਪਹਿਲਾਂ। ਹੁਣ ਆਹ ਸਾਡੀਆਂ ਜਿਹੜੀਆਂ ਕਲਾਸਿਸ ਹੈਗੀਆਂ ਤੁਸੀਂ ਦੇਖ ਸਕਦੇ ਆ ਕਿ ਕੈਮਿਸਟਰੀ ਦੀਆਂ ਸਾਡੇ ਹੁਣ ਕਾਫੀ ਨਰਸਿੰਗ ਸਟੂਡੈਂਟਸ ਹੈਗੇ ਆ, ਉਹ ਆ ਕੇ ਸਮਰ ਦੇ ਵਿੱਚ ਕਲਾਸਾਂ ਲੈਂਦੇ ਹਨ। ਆਹ ਤੁਹਾਡੀ ਦੇਖੋ ਹੁਣ ਕਲਾਸ ਹੈਗੀ ਆ ਮਸ਼ੀਨ ਸ਼ਾਪ ਦੀ, ਰਾਈਟ, ਸੀ ਇੰਟਰੋਡਕਸ਼ਨ ਟੂ ਮਸ਼ੀਨ ਸ਼ਾਪ। ਹੁਣ ਉਹਦੀ ਪਹਿਲੀ ਕਲਾਸ ਵੇਟ ਲਿਸਟ ਆ। ਜੇ ਤੁਸੀਂ ਟਾਈਮਿੰਗ ਦੀ ਆਪਾਂ ਗੱਲ ਕਰਦੇ ਸੀਗੇ, ਜਿਹੜੀਆਂ ਹੁਣ ਤੁਹਾਡੀਆਂ ਕੈਮਿਸਟਰੀ ਦੀ ਕਲਾਸਿਸ ਹੈ ਇਹ ਵੀ ਵੇਟ ਲਿਸਟਡ ਆ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਟਾਈਮਿੰਗ ਇਜ਼ ਐਵਰੀਥਿੰਗ। ਜਿੱਦਣ ਤੁਹਾਨੂੰ ਕਲਾਸਿਸ ਖੁੱਲ ਗਈਆਂ ਰਾਤ ਨੂੰ ਜਾਂ 12 ਵਜੇ, ਉਦੋਂ ਹੀ ਤੁਸੀਂ ਕਲਾਸ ਨੂੰ ਜਾ ਕੇ ਰਜਿਸਟਰ ਕਰਵਾ ਲਓ, ਕਿਉਂਕਿ ਤੁਹਾਡੀਆਂ ਜੇ ਕਲਾਸ ਨਾ ਮਿਲੀ ਫਿਰ ਤੁਹਾਨੂੰ ਉਹ ਮੁੜ ਕੇ ਤੁਹਾਡਾ ਉਹੀ ਸਮੈਸਟਰ ਖਰਾਬ ਹੋ ਜਾਂਦਾ ਤੇ ਵੇਟ ਕਰਨੀ ਪੈਂਦੀ ਹੈ, ਵੇਟ ਕਰਨੀ ਪੈਂਦੀ। ਹਾਂਜੀ, ਆ ਲਾਲ ਝੰਡੇ ਦਾ ਕੀ ਮਤਲਬ ਆ ਜਿਹੜਾ ਇੱਥੇ ਤਾਂ ਹੁਣ ਇਹ ਤੁਸੀਂ ਉਹਦੇ ਪਰ ਹਵਰ ਕਰੋਗੇ, ਰਿਸਟ੍ਰਿਕਟਡ ਕਲਾਸ ਆ, ਇਹ ਕੋਈ ਸਪੈਸ਼ਲ ਕਲਾਸ ਹੋਣੀ ਆ ਸਪੈਸ਼ਲ ਪਰਮਿਸ਼ਨ ਰਿਕਵਾਇਰਡ, ਸਪੈਸ਼ਲ ਪਰਮਿਸ਼ਨ ਤੁਹਾਨੂੰ ਲੈਣੀ ਪੈਂਦੀ ਆ। ਤੇ ਇਹ ਵੱਖੋ ਵੱਖਰੇ ਰੀਜ਼ਨ ਹੋ ਸਕਦੇ ਆ, ਮੈਨੂੰ ਹੁਣ ਸਾਰੀਆਂ ਕਲਾਸਾਂ ਦਾ ਨਹੀਂ ਪਤਾ, ਪਰ ਜੇ ਮੈਂ ਕਿਸੇ ਨੂੰ ਹੈਲਪ ਚਾਹੀਦੀ ਆ ਤਾਂ ਅਸੀਂ ਹੈਲਪ ਕਰ ਸਕਦੇ ਆ। ਜਿਹਨਾਂ ਕਮਰਸ਼ੀਅਲ ਡਰਾਈਵਰ ਵਾਲੀ ਹੈ ਸੈਕਸ਼ਨ ਕਹਿੰਦੇ ਵੀ ਜ਼ੀਰੋ ਕਾਸਟ ਟੈਕਸਟ ਬੁੱਕ ਆ, ਫ੍ਰੀ ਚ ਤੁਹਾਨੂੰ ਕਿਤਾਬਾਂ ਵੀ ਦੇਣੀਆਂ ਇਹਨਾਂ ਨੇ ਨਾਲ। ਬਿਲਕੁਲ। ਸੋ ਜਿਹੜਾ ਹੁਣ ਆਹ ਡਾਲਰ ਸਾਈਨ ਦੇ ਉੱਪਰ ਕ੍ਰਾਸ ਮਾਰਿਆ, ਇਹਦਾ ਸਾਡਾ ਸਿੰਬਲ ਇਹ ਆ ਕਿ ਜਿਹਨੂੰ ਪਤਾ ਹੋਣਾ ਚਾਹੀਦਾ ਵੀ ਇਹ ਜ਼ੀਰੋ ਕਾਸਟ ਟੈਕਸਟ ਬੁੱਕ ਹੈਗੀ ਆ, ਵੀ ਤੁਹਾਡੀ ਕਲਾਸ ਦਾ ਖਰਚਾ ਨਹੀਂ ਹੋਣਾ, ਕਿਉਂਕਿ ਕਿਤਾਬਾਂ ਬਹੁਤ ਮਹਿੰਗੀਆਂ ਹੁੰਦੀਆਂ। ਇਹਦੇ ਵਿੱਚ ਸਾਨੂੰ ਲਿਖਿਆ ਲੋ ਕਾਸਟ। ਸਾਡੀ ਕੋਸ਼ਿਸ਼ ਇਹੀ ਆ ਕਿ ਕੋਈ ਵੀ ਸਟੂਡੈਂਟ ਕਲਾਸ ਲੈਣ ਤੋਂ ਪਹਿਲਾਂ ਉਹਨੂੰ ਥੋੜਾ ਬਹੁਤ ਪਤਾ ਹੋਣਾ ਚਾਹੀਦਾ ਵੀ ਮੈਨੂੰ ਇਹਦੇ ਵਿੱਚ ਕਿੰਨਾ ਖਰਚਾ ਆਉਣਾ, ਹਨਾ। ਤੁਸੀਂ ਹੁਣ ਦੇਖ ਲਓ ਸਾਰੀਆਂ ਕਲਾਸਾਂ ਵੇਟ ਲਿਸਟ ਹੈਗੀਆਂ। ਬਿਲਕੁਲ, ਜਿਹੜੀਆਂ ਬਹੁਤ ਹੀ ਫਿਊ ਆ, ਬਹੁਤ ਹੀ ਥੋੜੀਆਂ ਰਹਿ ਗਈਆਂ ਜਿਹੜੀਆਂ ਇਸ ਟਾਈਮ ਹਾਂਜੀ ਓਪਨ ਜਿਹੜੀਆਂ ਹੋਣ। ਹਾਂਜੀ, ਸੋ ਇਸ ਕਰਕੇ ਟਾਈਮਿੰਗ ਬਹੁਤ ਜ਼ਰੂਰੀ ਆ। ਮੋੜ ਕੇ ਮੈਂ ਇਹੀ ਕਹੂੰਗਾ ਕਿ ਟਾਈਮਿੰਗ ਇਜ਼ ਐਵਰੀਥਿੰਗ। ਬਾਕੀ ਮੈਂ ਰਾਜ ਹੁਣੇ ਮੇਰੇ ਦਿਮਾਗ 'ਚ ਇੱਕ ਗੱਲ ਆਈ, ਕਿਉਂਕਿ ਮੈਂ ਆਪਣੇ ਬੱਚਿਆਂ ਦੇ ਐਕਸਪੀਰੀਅੰਸ ਨਾਲ ਦੱਸ ਰਿਹਾ ਕਿ ਆਪਣੇ ਜਿਹੜੇ ਸਟੂਡੈਂਟਸ ਹਾਈ ਸਕੂਲ ਦੇ ਵਿੱਚ ਹੁੰਦੇ ਆ, ਉਹਨਾਂ ਲਈ ਸਾਰਾ ਕੰਮ ਹਾਈ ਸਕੂਲ ਕਰਦਾ। ਫੋਰ ਐਗਜ਼ਾਮਪਲ ਤੁਸੀਂ ਕਲਾਸਿਸ ਤੁਹਾਨੂੰ ਆਟੋਮੈਟਿਕਲੀ ਤੁਸੀਂ ਰਜਿਸਟਰ ਹੋ ਜਾਂਦੇ ਆ, ਤੁਹਾਡੀਆਂ ਡੈਡਲਾਈਨ। ਉਹ ਕਈ ਸਟੂਡੈਂਟਸ ਕੀ ਹੁੰਦੇ ਆ, ਉਹ ਜਿਸਲੇ ਟ੍ਰਾਂਜੀਸ਼ਨ ਹਾਈ ਸਕੂਲ ਤੋਂ ਕਾਲਜ ਕਰਦੇ ਆ, ਉਹ ਇਹੀ ਸੋਚਦੇ ਆ ਕਿ ਕਾਲਜ ਵਿੱਚ ਵੀ ਇਹੀ ਕੰਮ ਹੋਣਾ, ਪਰ ਕਾਲਜ ਦੇ ਵਿੱਚ ਇਹ ਕੰਮ ਨਹੀਂ ਹੋਣਾ। ਤੁਸੀਂ ਤੁਹਾਨੂੰ ਪਲੈਨਿੰਗ ਕਰਨੀ ਪੈਂਦੀ ਹੈ, ਸਭ ਕੁਝ ਤੁਸੀਂ ਆਪ ਕਰਾਉਣਾ। ਫੋਰ ਐਗਜ਼ਾਮਪਲ ਜੇ ਮੈਂ ਕਲਾਸ ਫੇਲ ਕਰ ਰਿਹਾ, ਮੈਂ ਡ੍ਰੌਪ ਨਹੀਂ ਕਰਨਾ ਚਾਹੁੰਦਾ, ਤੁਹਾਨੂੰ ਕਿਸੇ ਨੇ ਡ੍ਰੌਪ ਨਹੀਂ ਕਰਨਾ, ਬਿਕਾਜ਼ ਸਟੂਡੈਂਟ have the right to earn the grade even if it is an F grade। ਅਸੀਂ ਉਹਨੂੰ ਡ੍ਰੌਪ ਨਹੀਂ ਕਰ ਸਕਦੇ, ਸਟੂਡੈਂਟ ਨੂੰ ਆਪਣੇ ਆਪ ਡ੍ਰੌਪ ਕਰਨਾ ਪੈਂਦਾ। ਹਾਈ ਸਕੂਲ ਦੇ ਵਿੱਚ ਹੱਥ ਫੜ ਕੇ ਅਸੀਂ ਬੱਚਿਆਂ ਨੂੰ ਲਿਆਉਣੇ, ਕਾਲਜ ਦੇ ਵਿੱਚ ਤੁਹਾਨੂੰ ਸਾਰੀ ਜ਼ਿੰਮੇਵਾਰੀ ਆਪ। ਇੰਡੀਪੈਂਡੈਂਸ ਜਿਹੜੀ ਆਜ਼ਾਦੀ ਮੰਗਦੇ ਆ, ਫਿਰ ਨਿਆਣਿਆਂ ਨੂੰ ਦਿੱਤੀ ਵੀ ਜਾਂਦੀ ਆ, ਤੇ ਉਹ ਤੁਸੀਂ ਪ੍ਰੋਕ੍ਰਾਸਟੀਨੇਟ ਲਓ। ਜੀ ਜ਼ਰੂਰ। ਸੋ ਪੇਰੈਂਟਸ ਦੀ ਇਨਵੋਲਵਮੈਂਟ ਇਹੀ ਹੈ ਕਿ ਪੁੱਤ ਕੀਤਾ ਕੰਮ ਨਹੀਂ ਕੀਤਾ, ਤੁਸੀਂ ਉਹਨਾਂ ਦੇ ਧੱਕਾ ਲਾਈ ਚਲੋ ਉਹਨਾਂ ਨੂੰ। ਤੇ ਮਤਲਬ ਸਾਡੀ ਤਾਂ ਇਹੀ ਹੈ ਕਿ ਇੱਕ ਵਾਰੀ ਬੱਚਾ ਤੁਰ ਪਵੇ ਤੇ ਗਾਂ ਉਹ ਲੀਹੇ ਚੜ ਜਾਵੇ ਤੇ ਬਸ ਫਿਰ ਬੰਦਾ ਤੁਰਦਾ ਰਹਿੰਦਾ। ਤੇ ਬਾਕੀ ਜਿੰਨੇ ਵੀ ਸਾਡੇ ਸਰੋਤੇ, ਸਾਡੇ ਦਰਸ਼ਕ ਦੇਖ ਸੁਣ ਰਹੇ ਆ, ਤੁਸੀਂ ਇੱਕ ਵਾਰੀ ਵੈਬਸਾਈਟ ਦੱਸ ਦਿਓ ਜਿਹਦੇ ਆਪਣੇ ਇਲਾਕੇ ਦਾ ਕਮਿਊਨਿਟੀ ਕਾਲਜ ਜਾਂ ਇੱਦਾਂ ਦੇ ਜਿਹੜੇ ਕੋਰਸਿਸ ਲੱਭਣੇ ਆ, ਵੀ ਕੋਈ ਇੱਕ ਜਨਰਲ ਵੈਬਸਾਈਟ ਵੀ ਹੈਗੀ ਜਿੱਥੋਂ ਜਾ ਕੇ ਫਿਰ ਉਹ ਆਪਣੇ ਲੋਕਲ ਕਾਲਜ ਨੂੰ ਦੇਖ ਸਕਦਾ, ਫਿਰ ਉਹਦੇ ਵਿੱਚ ਅੱਗੇ ਜਿਹੜੇ ਕੋਰਸਿਸ ਆ ਉਹ ਦੇਖ ਸਕਦਾ। ਚਲੋ ਜੇ ਸਮਰ ਦੇ ਲਈ ਲੇਟ ਹੋ ਗਿਆ, ਮੇ ਬੀ ਫਾਲ ਦੇ ਲਈ ਉਹ ਜੇ ਕਿਸੇ ਨੇ ਟਰਾਈ ਕਰਨਾ ਆ, ਫੁੱਲ ਸਮੈਸਟਰ ਦੇ ਲਈ ਜਾਣਾ ਆ, ਫੁੱਲ ਟਾਈਮ ਸਟੂਡੈਂਟ ਬਣਨ ਲਈ ਕਰਨਾ ਆ, ਕਿਹੜੀ ਵੈਬਸਾਈਟ ਦੇ ਉੱਤੇ ਜਾ ਕੇ ਆਪਾਂ ਜਿਹੜਾ ਇਹ ਕਰਨਾ ਹੈ? ਹਾਂਜੀ, ਤੁਸੀਂ ਜਿੱਦਾਂ ਹੁਣ ਆਪਣੇ 4 ਕਾਲਜਸ ਹੈਗੇ ਆ ਸਟੇਟ ਸੈਨਟ ਕਮਿਊਨਿਟੀ ਕਾਲਜ ਡਿਸਟ੍ਰਿਕਟ ਦੇ ਵਿੱਚ, ਰੀਡਲੀ ਕਾਲਜ, ਮਡੇਰਾ ਕਾਲਜ, ਫ੍ਰੈਸਟਨ ਸਿਟੀ ਤੇ ਤੁਹਾਡਾ ਕਲੋਵਿਸ ਕਮਿਊਨਿਟੀ ਕਾਲਜ। ਜੇ ਓਵਰਆਲ ਕੈਲੀਫੋਰਨੀਆ ਦਾ ਪੂਰਾ ਦੱਸਣਾ ਹੋਵੇ, ਕਿਉਂਕਿ ਆਪਣੇ ਜਿਹੜੇ ਲਿਸਨਰ ਆ ਉਹ ਸਾਰੇ ਪਾਸੇ ਹੀ ਨੇ। ਹਾਂਜੀ। ਤੁਸੀਂ ਜਿੱਦਾਂ ਹੁਣ ਫਾਈਂਡ ਮਾਈ ਕਾਲਜ ਰਾਜ, ਜਿੱਦਾਂ ਆਪਾਂ ਪਹਿਲਾਂ ਦਿਖਾਲਿਆ ਸੀਗਾ, ਤੇ ਮੈਨੂੰ ਹੁਣ ਮੈਂ ਕੋਈ ਨਹੀਂ, ਮੈਂ ਲੱਭਦਾ ਫਾਈਂਡ ਮਾਈ ਕਾਲਜ ਜੀ। ਠੀਕ ਆ। ਤੇ
ਜਿੱਦਾਂ ਹੁਣ ਜਿਹੜਾ ਵੀ ਤੁਸੀਂ ਕਿਤੇ ਵੀ ਰਹਿੰਦੇ ਆ, ਤੁਸੀਂ ਈਵਨ ਗੂਗਲ ਸਰਚ ਦੇ ਵਿੱਚ ਪਾ ਰਹੇ ਹੋ ਕਮਿਊਨਿਟੀ ਕਾਲਜ ਨੀਅਰ ਮੀ ਜਾਂ ਇਦਾਂ ਵੀ ਆ, ਤੁਹਾਨੂੰ ਆ ਜਾਣਾ ਆ। ਪਰ ਅਸੀਂ ਤੁਹਾਨੂੰ ਇੱਕ ਕਾਲਜ ਆਪਣੇ ਸਟੇਟ ਸੈਂਟਰ ਦੇ ਕਾਲਜ ਦੀ ਵੈਬਸਾਈਟ ਤੇ ਤੁਸੀਂ ਜਾ ਸਕਦੇ ਆ। ਪਰ ਆਪਾਂ ਹੁਣ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਚਾਂਸਲਰ ਆਫਿਸ ਦੇ ਵਿੱਚ ਫਾਈਂਡ ਮਾਈ ਕਾਲਜ ਜਿਹੜਾ ਹੈਗਾ ਆ ਵੈਬਸਾਈਟ, ਉਹ ਤੁਹਾਨੂੰ ਦਿਖਾਉਂਦੇ ਆ। ਜਿੱਦਾਂ ਹੁਣ ਆਹ ਤੁਸੀਂ ਦੇਖ ਸਕਦੇ ਆ ਆਪਣੇ ਸਕਰੀਨ ਦੇ ਉੱਤੇ, ਤੁਸੀਂ ਆਪਣੇ ਰੇਡੀਅਸ ਇਹਦਾ ਮੈਂ ਬੋਲ ਦਿੰਦਾ 4C ਫਿਰ 0.edu CC O not 0 sorry O.edu। ਸੋ ਇਹਦੇ ਤੇ ਤੁਸੀਂ ਜਾਓਗੇ ਤਾਂ ਤੁਸੀਂ ਆਪਣਾ ਨਜ਼ਦੀਕੀ ਕਮਿਊਨਿਟੀ ਕਾਲਜ ਜਿਹੜਾ ਉਹ ਲੱਭ ਸਕਦੇ ਆ। ਸੋ ਜਿਹੜਾ ਆਪਣਾ CCCO ਹੈਗਾ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਚਾਂਸਲਰ ਆਫਿਸ .edu, ਤੇ ਉਹਦੇ ਵਿੱਚ ਜਾ ਕੇ ਤੁਸੀਂ ਕੋਈ ਵੀ ਆਪਣਾ ਕਾਲਜ ਦੀ ਸਰਚ ਕਰ ਸਕਦੇ ਆ। ਤੁਹਾਡੇ ਨੇੜੇ ਤੇੜੇ ਜਾ ਕੇ ਰਜਿਸਟਰ ਹੋਵੋ, ਤੇ ਉਹਦਾ ਤੁਹਾਨੂੰ ਕੋਈ ਐਪਲੀਕੇਸ਼ਨ ਫੀ ਨਹੀਂ ਹੈਗੀ। ਜੇ ਤੁਸੀਂ ਇੱਥੇ ਕੱਚੇ ਆ, ਫੋਰ ਐਗਜ਼ਾਮਪਲ ਫॉर द ਬੈਟਰ ਵਰਡ, ਤੁਸੀਂ ਤਾਂ ਵੀ ਤੁਸੀਂ ਪੜ੍ਹ ਸਕਦੇ ਆ। ਤੇ ਉਹਦੇ ਤੁਹਾਨੂੰ ਜਿਹੜੀ ਇੱਕ ਮੇਰਾ ਕੁਐਸਚਨ ਆਇਆ ਸੀ, ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਤੁਸੀਂ ਕਾਲਜ ਆਈਸ ਦੇ ਨਾਲ ਸਾਡੀ ਇਨਫੋਰਮੇਸ਼ਨ ਸ਼ੇਅਰ ਕਰਦੇ ਆ, ਸਾਡੇ ਕਾਲਜਸ ਨਹੀਂ ਸ਼ੇਅਰ ਕਰਦੇ। ਈਵਨ ਜੇ ਸਾਡੇ ਕਾਲਜ ਦੇ ਵਿੱਚ ਫੋਰ ਐਗਜ਼ਾਮਪਲ ਆਈਸ ਆ ਜਾਂਦੀ ਆ, ਜਿਹੜੇ ਸਾਡੀ ਇਹ ਹਦਾਇਤਾਂ ਹੈਗੀਆਂ ਸਾਡੀ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਤੁਸੀਂ ਉਹਨਾਂ ਦੀ ਹੈਲਪ ਨਹੀਂ ਕਰ ਸਕਦੇ। ਤੇ ਜਿੱਦਾਂ ਹੁਣ ਸਾਡੀ ਪੁਲਿਸ ਵੀ ਹੈਗੀ ਆ ਡਿਸਟ੍ਰਿਕਟ ਮਤਲਬ ਸਾਡੇ ਕਾਲਜਸ ਦੀ, ਦੇ ਉਹ ਉਹਨਾਂ ਦੀ ਹੈਲਪ ਨਹੀਂ ਕਰ ਸਕਦੇ। ਇਸ ਕਰਕੇ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਵੀ ਤੁਹਾਡੀ ਇਨਫੋਰਮੇਸ਼ਨ ਪ੍ਰੋਐਕਟਿਵਲੀ ਸ਼ੇਅਰ ਕਰੋਗੇ ਕਿਸੇ ਦੇ ਨਾਲ। ਤੇ ਤੁਸੀਂ ਜਾਓ ਆਪਣੀ ਕਾਲਜ ਦੀ ਐਪਲੀਕੇਸ਼ਨ ਭਰੋ, ਜਿੱਦਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਪ੍ਰੀਵੀਅਸ ਸ਼ੋਜ਼ ਦੇ ਵਿੱਚ, ਤੇ ਆਪਣੀ ID ਲੈ ਕੇ ਤੇ ਅੱਜੇ ਹੀ ਰਜਿਸਟਰ ਹੋਵੋ। ਬੇਸ਼ੱਕ ਇੱਕ ਕੋਰਸ ਲੈ ਲਓ ਨਾਨ ਕ੍ਰੈਡਿਟ, ਤੁਹਾਡਾ ਉਹਦਾ ਕੋਈ ਨੁਕਸਾਨ ਨਹੀਂ ਹੈਗਾ, ਤੇ ਉਹਦੀ ਤੁਹਾਡੀ ਕੋਈ ਫੀ ਨਹੀਂ ਹੈਗੀ। ਤੁਸੀਂ ਜ਼ਰੂਰ ਆਪਣੇ ਐਜੂਕੇਸ਼ਨ ਸਿਸਟਮ ਦੇ ਨਾਲ ਜੁੜੋ। ਜੀ, ਤੇ ਆਪੋ ਆਪਣੇ ਲੋਕਲ ਕਾਲਜ ਦਾ ਫੜ ਕੇ ਉੱਥੇ ਫੋਨ ਨੰਬਰ ਲੱਭੋ, ਉੱਥੋਂ ਦੇ ਕਾਉਂਸਲਰ ਸਰਵਿਸਿਜ਼, ਉੱਥੇ ਜਿਹੜਾ ਉਹ ਜਾਓ, ਉਹਨਾਂ ਨੂੰ ਈਮੇਲ ਜਿਹੜੀ ਉਹ ਤੁਸੀਂ ਜਿਹੜੀ ਉਹ ਕਰੋ। ਤੇ ਬਾਕੀ ਕੋਈ ਕੁਐਸਚਨ ਆ ਸਾਨੂੰ ਜਿਹੜਾ ਉਹ ਤੁਸੀਂ ਪੁੱਛਿਆ ਕਰੋ। ਜੇ ਕੋਈ ਖਾਸ ਟੌਪਿਕ ਦੇ ਉੱਤੇ ਤੁਸੀਂ ਚਰਚਾ ਸੁਣਨਾ ਚਾਹੁੰਦੇ ਆ, ਕੋਈ ਹੋਰ ਜਿਹੜੀ ਗੱਲ ਆ ਉਹ ਤੁਸੀਂ ਜਾਣਨਾ ਚਾਹੁੰਦੇ ਆ ਵੀ ਹਾਂ ਉਹ ਬਾਕੀਆਂ ਦੇ ਨਾਲ ਵੀ ਜਿਹੜੀ ਉਹ ਸਾਂਝੀ ਕੀਤੀ ਜਾਵੇ, ਤਾਂ ਉਹ ਜ਼ਰੂਰ ਤੁਸੀਂ ਸ਼ੇਅਰ ਕਰੋ। ਤੇ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਕੰਟੈਕਟ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ info@punjabiradiousa.com, ਜਾਂ ਸਟੂਡੀਓ 'ਚ ਵੀ ਕਾਲ ਕਰ ਸਕਦੇ ਹੋ। ਆਫਿਸ ਨੰਬਰ 408 272 5200 4082725200। ਗੁਰਵਿੰਦਰ ਸਿੰਘਾ ਭਾਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਆਪਾਂ ਫਿਰ ਨੈਕਸਟ ਟਾਈਮ। ਅੰਟਿਲ ਨੈਕਸਟ ਟਾਈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਰਾਜ।